टीवी 84 उत्ते प्रोग्राम खबर दी खबर देख रहे सारे दर्शकों ਨੂੰ मैं सरबजीत ਸਿੰਘ ਘਮਾਣ ਫਤਿਹ अर्ज करदा। ਅੱਜ ਦਾ ਦਿਨ ਸਾਡੇ ਇਤਿਹਾਸ ਦੇ ਵਿੱਚ ਬੜਾ ਅਹਿਮ ਦਿਨ ਹੈ। ਇਹਨਾਂ ਦਿਨਾਂ ਦੇ ਵਿੱਚ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਖਾਲਸਾਈ ਖੁਦ ਮੁਖਤਿਆਰੀ ਦਾ ਜਿਹੜਾ ਝੰਡਾ ਉਹ ਇਸ ਧਰਤੀ ਉੱਤੇ ਇਸ ਤਰੀਕੇ ਨਾਲ ਚੜਾ ਕੇ ਦੱਸਿਆ ਕਿ ਜਿਹੜੇ ਸੰਕਟ ਹੁੰਦੇ ਆ, ਜਿਹੜੇ ਔਖ ਭਰੇ ਦਿਨ ਹੁੰਦੇ ਆ, ਜਿਹੜੇ ਦੁਸ਼ਵਾਰੀਆਂ ਭਰੇ ਦਿਨ ਹੁੰਦੇ ਆ, ਉਦੋਂ ਸਾਡੀ ਕੌਮ ਦੇ ਵਜੂਦ ਨੂੰ ਕਾਇਮ ਦਾਇਮ ਰੱਖਣ ਦੇ ਲਈ ਸਾਨੂੰ ਜੋ ਕੁਝ ਵੀ ਕਰਨਾ ਪਵੇ ਉਹ ਕਰਨ ਤੋਂ ਅਸੀਂ ਝਿਜਕਦੇ ਨਹੀਂ। ਸੋ ਅੱਜ ਦਾ ਦਿਨ ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਖਾਲਸਾ ਪੰਥ ਦੀ ਖੁਦ ਮੁਖਤਿਆਰੀ ਦੇ ਝੰਡਾ ਬਰਦਾਰ ਜਿੰਨੇ ਵੀ ਗੁਰਸਿੱਖ ਪਿਆਰੇ ਭੈਣ ਭਰਾ ਸਾਡੇ ਵੱਡੇ ਛੋਟੇ ਜਿਨ੍ਹਾਂ ਨੇ ਇਤਿਹਾਸ ਵਿੱਚ ਖਾਲਸਾਈ ਸਿਧਾਂਤ ਵੀ ਜਾਂ ਤਾਂ ਸਿੱਖ ਬਾਗੀ ਹੁੰਦਾ ਜਾਂ ਬਾਦਸ਼ਾਹ, ਜਿੰਨਿਆਂ ਵੀ ਸੂਰਵੀਰ ਯੋਧਿਆਂ ਨੇ ਇਸ ਗੱਲ ਉੱਤੇ ਪਹਿਰਾ ਦਿੱਤਾ ਹੈ, ਉਹਨਾਂ ਸਾਰਿਆਂ ਨੂੰ ਅੱਜ ਅਸੀਂ ਸਲਾਮ ਕਰਦੇ ਹਾਂ, ਜਿੰਦਾਬਾਦ ਕਹਿੰਦੇ ਹਾਂ ਉਹਨਾਂ ਨੂੰ। ਤੇ ਨਾਲ ਦੀ ਨਾਲ ਅਸੀਂ ਉਹਨਾਂ ਸਾਰਿਆਂ ਨੂੰ ਵੀ ਚੇਤੇ ਕਰ ਰਹੇ ਹਾਂ ਜਿਨ੍ਹਾਂ ਨੇ ਜਦੋਂ ਮੌਕਾ ਆਇਆ ਉਦੋਂ ਹੀ ਪੰਥ ਦੀ ਪਿੱਠ 'ਚ ਛੁਰਾ ਮਾਰਿਆ, ਗਦਾਰੀ ਕੀਤੀ ਤੇ ਦੁਨੀਆ ਦੇ ਸਾਹਮਣੇ ਸਾਡੇ ਜਿਹੜਾ ਸਿਧਾਂਤ ਆ ਕਿ ਖਾਲਸਾ ਬਾਗੀ ਹੁੰਦਾ ਜਾਂ ਬਾਦਸ਼ਾਹ, ਇਹਦੀ ਉਹਨਾਂ ਨੇ ਹੇਠੀ ਕੀਤੀ ਤੇ ਇਹ ਕਿਹਾ ਕਿ ਚਲੋ ਅਸੀਂ ਗੁਲਾਮੀ ਸਵੀਕਾਰ ਕਰ ਲੈਂਦੇ। ਅੱਜ ਦੇ ਸਮੇਂ ਦੇ ਵਿੱਚ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਦੀ ਸ਼ਹਾਦਤ ਦਾ ਇਤਿਹਾਸ ਜਿਹੜਾ ਹੈ ਉਹ ਹੋਰ ਵੀ ਜ਼ਿਆਦਾ ਸਾਡੇ ਲਈ ਅਹਿਮ ਹੈ। ਅੱਜ ਆਪਾਂ ਇਸ ਮਸਲੇ ਉੱਤੇ, ਇਸ ਇਸ਼ੂ ਉੱਤੇ ਚਰਚਾ ਕਰਨੀ ਆ। ਕਿਉਂ ਅਹਿਮ ਹੈ? ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬੜੇ ਬੰਦੇ ਆ ਜਿਹੜੇ ਸਾਨੂੰ ਮੱਤਾਂ ਦੇਣ ਆਏ ਹੋਏ ਨੇ ਕਿ ਆਪਾਂ ਜੀ ਹੁਣ ਗੁਲਾਮੀ 'ਚ ਰਹਿਣਾ ਮੰਨ ਲਈਏ, ਆਪਾਂ ਜੀ ਹੁਣ ਇਸੇ ਭਾਰਤ ਵਿੱਚ ਜਿਹਨੇ ਸਾਡੀ ਹੋਂਦ ਹਸਤੀ ਮਿਟਾਉਣੀ ਆਪਦਾ ਅਹਿਦ ਕੀਤਾ ਹੋਇਆ, ਜਿਹੜਾ ਸਾਡੀ ਖੁਦ ਮੁਖਤਿਆਰੀ ਨੂੰ, ਸਾਡੀ ਹੋਂਦ ਹਸਤੀ ਨੂੰ, ਸਾਡੀ ਪਛਾਣ ਨੂੰ, ਸਾਡੀ ਆਇਡੈਂਟੀਟੀ ਨੂੰ, ਸਾਡੇ ਵਜੂਦ ਨੂੰ ਬਲੀਆ ਮੇਟ ਕਰਨ ਤੇ ਤੁਲਿਆ ਹੋਇਆ, ਸਾਨੂੰ ਕੇਸਾਧਾਰੀ ਹਿੰਦੂ ਗਰਦਾਨਣ ਦੀ ਜਿਹੜੀ ਹਮਾਕਤ ਕਰ ਰਿਹਾ ਵੀ ਆਪਾਂ ਜੀ ਇਹਦੀ ਅਧੀਨਗੀ ਕਬੂਲ ਕਰ ਲਈ। ਇਹ ਗੱਲ ਕਹਿਣ ਵਾਲੇ ਕਈ ਤਾਂ ਇੰਨੀਆਂ ਸੋਹਣੀਆਂ ਦਸਤਾਰਾਂ ਸਜਾਉਂਦੇ ਆ, ਇੰਨੇ ਸੋਹਣੇ ਦਾੜੇ ਨੇ, 5 ਕਕਾਰ ਪਹਿਨਦੇ ਆ ਤੇ ਬਸਤਰ ਬੜੇ ਸਾਫ ਸੁਥਰੇ ਆ, ਉਹਨਾਂ ਦੀ ਚੜ੍ਹਤ ਬੜੀ ਆ, ਉਹਨਾਂ ਦੀ ਜਿਹੜੀ ਚਕਾ ਚੌਂਧ ਆ ਨਾ ਉਹ ਕਮਾਲ ਦੀ ਆ, ਉਹਨਾਂ ਦੇ ਲਹਿਰਾਂ ਵਹਿਰਾਂ ਨੇ, ਕੋਠੀਆਂ, ਕਾਰਾਂ, ਗਨਮੈਨ, ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤ ਦੇ ਕੇ ਉਹਨਾਂ ਨੂੰ, ਜਿਵੇਂ ਬਾਣੀ ਵਿੱਚ ਕਿਹਾ ਹੋਇਆ ਨਾ ਵੀ ਜਿਹੜੇ ਹਿਰਨਾਂ ਬਾਝਾਂ ਤੇ ਤਕਦਾਰਾਂ ਇਹਨਾਂ ਪੜਿਆ ਨਾ, ਵੀ ਜਿਹੜੇ ਤਿੱਤਰ ਬਟੇਰੇ ਫੜਨ ਵਾਲੇ ਲੋਕ ਹੁੰਦੇ ਆ ਸ਼ਿਕਾਰੀ, ਉਹ ਨਿੱਕੇ ਨਿੱਕਿਆਂ ਤਿੱਤਰਾਂ ਬਟੇਰਿਆਂ ਨੂੰ ਪਾਲ ਲੈਂਦੇ ਆ। ਉਹ ਤਿੱਤਰ ਬਟੇਰੇ ਜਿਹੜੇ ਆ ਟ੍ਰੇਨਡ ਕਰ ਲਈਦੇ ਆ, ਉਹਨਾਂ ਦਾ ਉਸ ਤਰ੍ਹਾਂ ਦੇ ਤਿੱਤਰਾਂ ਬਟੇਰਿਆਂ ਨੂੰ ਸਾਡੇ ਪੇਂਡੂ ਪੰਜਾਬ ਦੇ ਵਿੱਚ ਕਿਹਾ ਜਾਂਦਾ ਬੁਲਾਰਾ, ਵੀ ਇਹ ਬੁਲਾਰੇ ਨੇ, ਬੁਲਾਰੇ ਰੱਖੇ ਹੋਏ ਨੇ। ਇਹ ਤਿੱਤਰ ਜਾਂ ਬਟੇਰਾ ਜਿਹੜਾ ਹੈ ਇਹ ਬੁਲਾਰਾ, ਬੁਲਾਰੇ ਦਾ ਭਾਵ ਹੁੰਦਾ ਜਿਵੇਂ ਅੱਜ ਦੇ ਆਪਾਂ ਹਿਸਾਬ ਨਾਲ ਕੈਟ ਜਾਂ ਟਾਊਟ ਕਹੀਏ। ਉਹ ਫਿਰ ਜਿਹੜਾ ਤਿੱਤਰ ਜਾਂ ਬਟੇਰਾ ਹੁੰਦਾ ਉਹ ਉੱਡਦਾ ਤੇ ਉਹ ਉੱਥੇ ਜਾਂਦਾ ਜਿੱਥੇ ਬਾਕੀ ਤਿੱਤਰ ਬਟੇਰੇ ਬੈਠੇ ਹੁੰਦੇ ਨੇ, ਉਹਨਾਂ ਨੂੰ ਭਰਮਾ ਕੇ ਲੈ ਕੇ ਆਉਂਦਾ ਵੀ ਉਧਰ ਜੀ ਬੜਾ ਸੋਹਣਾ ਚੋਗਾ ਵਾ, ਤੇ ਉਸ ਚੋਗੇ ਦੇ ਲਾਲਚ ਵਿੱਚ ਹੋਰ ਤਿੱਤਰ ਬਟੇਰੇ ਲਿਆ ਕੇ ਉਹ ਸ਼ਿਕਾਰੀਆਂ ਦੇ ਜਾਲ ਵਿੱਚ ਫਸਾਉਣ ਦਾ ਕੰਮ ਕਰਦੇ, ਉਹਨਾਂ ਨੂੰ ਕਹਿੰਦੇ ਆ ਬੁਲਾਰੇ। ਏਦਾਂ ਦੇ ਹੀ ਬੰਦੇ ਵੀ ਹੁੰਦੇ, ਏਦਾਂ ਦੇ ਬੰਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਕੈਟ ਕਹਿ ਲਓ, ਟਾਊਟ ਕਹਿ ਲਓ, ਗਦਾਰ ਕਹਿ ਲਓ, ਜੋ ਮਰਜ਼ੀ ਕਹਿ ਲਓ। ਤੇ ਸੁੱਖ ਨਾਲ ਸਾਡੀ ਸਿੱਖ ਕੌਮ ਦੇ ਵਿੱਚ ਵੀ ਇਹੋ ਜਿਹੀ ਨਸਲ ਜਿਹੜੀ ਆ, ਇਹੋ ਜਿਹਾ ਸ਼ਖਸ, ਇਹੋ ਜਿਹੇ ਲੋਕ ਬਥੇਰੇ ਹੋ ਗਏ ਜਿਹੜੇ ਕਹਿੰਦੇ ਆ ਕਿ ਖਾਲਸੇ ਨੂੰ ਆਪਦੀ ਅਣਖ, ਗੈਰਤ ਤੇ ਹੋਰ ਸਾਰਾ ਕੁਝ ਭੁੱਲ ਜਾਣਾ ਚਾਹੀਦਾ। ਖਾਲਸੇ ਨੂੰ ਆਪਦੀ ਉਹ ਪੁਰਾਤਨ ਸ਼ਾਨ, ਜਦੋਂ ਸਾਡੇ ਤਖਤ ਹੁੰਦੇ ਸੀ, ਜਦੋਂ ਸਾਡੇ ਕੋਲੇ ਤਾਜ ਹੁੰਦਾ ਸੀ, ਜਦੋਂ ਸਾਡੇ
ਕਾਬਲ ਕੰਧਾਰ ਤੱਕ ਝੰਡੇ ਝੂਲਦੇ ਸੀ, ਜਦੋਂ ਸਾਰੇ ਉੱਤਰੀ ਭਾਰਤ ਵਿੱਚ ਸਾਡੀ ਤੂਤੀ ਬੋਲਦੀ ਸੀ, ਉਹ ਸਾਰੇ ਕਹਿੰਦਾ ਦਿਨ ਦਹਾੜੇ ਭੁੱਲ ਜਾਓ ਜੀ, ਉਹ ਬਸ ਹੁਣ ਬੀਤੇ ਸਮੇਂ ਦੀਆਂ ਗੱਲਾਂ ਨੇ। ਹੁਣ ਆਰਾਮ ਨਾਲ ਭਾਰਤ ਮਾਤਾ ਕੀ ਜੈ ਕਹਿ ਕੇ ਕਲਗੀਧਰ ਦੇ ਲਾਲ ਬਣਨ ਦੀ ਬਜਾਏ ਮਾਤਾ ਦਾ ਮਾਲ ਬਣ ਕੇ ਟਾਈਮ ਕੱਢ ਲਓ। ਇਦਾਂ ਦੀਆਂ ਗੱਲਾਂ ਕਹਿਣ ਵਾਲਿਆਂ ਕੋਲੇ ਇੰਨੀਆਂ ਜ਼ਿਆਦਾ ਦਲੀਲਾਂ ਨੇ, ਇੰਨੇ ਉਹ ਗਿਆਨਵਾਨ ਨੇ, ਉਹਨਾਂ ਦਾ ਸਾਰਾ ਗਿਆਨ, ਉਹਨਾਂ ਦੀ ਸਾਰੀ ਸਿਆਣਪ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਤਰੋੜ ਮਰੋੜ ਕੇ ਵਿਆਖਿਆ ਕਰਨ ਦੀ ਜਿਹੜੀ ਉਹਨਾਂ ਦੀ ਮਤਲਬ ਅਕਲ ਵਾ ਨਾ, ਅਕਲ, ਉਹਨੂੰ ਸੁਣ ਕੇ, ਉਹਨੂੰ ਦੇਖ ਕੇ ਉਹਨਾਂ ਦੇ ਉੱਤੇ ਜਿਹੜਾ ਤਾਂ ਗਦਾਰਾਂ ਦਾ ਪੱਖ ਲੈਣ ਵਾਲਾ ਬੰਦਾ, ਉਹ ਤਾਂ ਆਸ਼ਾ ਸ਼ਿਕਾਰ ਉੱਠਦਾ ਵੀ ਬੱਲੇ ਬਈ ਐਡਾ ਗਿਆਨ, ਦੇਖੋ ਇਸ ਬੰਦੇ ਨੇ ਕਿਵੇਂ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਵਿੱਚੋਂ ਉਦਾਹਰਨਾਂ ਦੇ ਕੇ ਸਾਬਤ ਕਰਤਾ ਕਿ ਖਾਲਸੇ ਨੂੰ ਗੁਲਾਮ ਰਹਿਣਾ ਚਾਹੀਦਾ। ਤੇ ਜਿਹੜੇ ਬੰਦੇ ਗੁਰੂ ਪੰਥ ਦੇ ਪਿਆਰੇ ਸਿੱਖ ਨੇ, ਜਿਹੜੇ ਭਾਈ ਗਰਜਾ ਸਿੰਘ, ਬੋਤਾ ਸਿੰਘ ਵਰਗਿਆਂ ਦੇ ਵਾਰਸ ਨੇ, ਉਹਨਾਂ ਨੂੰ ਤਰਸ ਆਉਂਦਾ ਵੀ ਇਸ ਸ਼ਖਸ ਨੇ ਜਿਹੜਾ ਸਾਡੇ ਇਤਿਹਾਸ ਦਾ ਸਭ ਤੋਂ ਕੇਂਦਰੀ ਨੁਕਤਾ ਨਾ, ਵੀ ਸ਼ੇਰ ਨਹੀਂ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ, ਵੀ ਜਿਹੜਾ ਸ਼ੇਰ ਆ ਨਾ, ਸ਼ੇਰ ਉਹਨਾਂ ਟਾਈਮ ਹੀ ਸ਼ੇਰ ਆ ਜਦੋਂ ਉਹ ਆਪਦੀ ਮਰਜ਼ੀ ਨਾਲ ਜਿਉਂਦਾ। ਉਦੋਂ ਸ਼ੇਰ ਜਿਹੜਾ ਸਰਕਸ ਦਾ ਸ਼ੇਰ ਬਣ ਜਾਂਦਾ ਨਾ, ਜਿਹੜਾ ਨੱਕ ਵਿੱਚ ਨੱਥ ਪਵਾ ਕੇ ਜਿਉਂਦਾ, ਉਹ ਸ਼ੇਰ ਨਹੀਂ ਹੁੰਦਾ। ਸ਼ੇਰ ਨਹੀਂ ਜਿਉਂਦੇ ਸ਼ੀਤਲਾ, ਸੋਹਣ ਸਿੰਘ ਸੀਤਲ ਲਿਖਦੇ ਆ, ਸਾਡੇ ਪੰਥ ਦੇ ਬਹੁਤ ਵੱਡੇ ਵਿਦਵਾਨ ਫਿਲਾਸਫਰ ਸਕਾਲਰ ਨੇ, ਸਾਡੇ ਢਾਡੀ ਭਰਾ ਵੀ ਨੇ, ਤੇ ਬੜੀ ਵੱਡੀ ਉਹਨਾਂ ਦੀ ਘਾਲਣਾ, ਬੜੀ ਵੱਡੀ ਕਮਾਈ ਆ। ਤੇ ਮੈਂ ਸਾਡੇ ਪਿਆਰ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਬਾਰ-ਬਾਰ ਕਹਿਣਾ ਹੁੰਨਾ ਕਿ ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ, ਦੁਖੀਏ ਮਾਂ ਪੁੱਤ ਤੇ ਸਿੱਖ ਰਾਜ ਦੀਆਂ ਸ਼ਾਮਾਂ, ਇਦਾਂ ਦੇ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਇਹ ਲਾਜ਼ਮੀ ਪੜ੍ਹਨੀਆਂ ਚਾਹੀਦੀਆਂ, ਤਾਂ ਕਿ ਸਾਡੇ ਅੰਦਰ ਸਾਡੇ ਧਰਮ ਦੇ ਪ੍ਰਤੀ, ਸਾਡੀ ਕੌਮ ਦੇ ਪ੍ਰਤੀ ਇਹ ਭਾਵਨਾ ਪੈਦਾ ਹੁੰਦੀ ਰਵੇ ਕਿ ਜਿਹੜੇ ਰਾਜ ਨੇ ਨਾ ਜੀ, ਇਹ ਕਿਉਂ ਚਾਹੀਦੇ। ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਉਹ ਜਿਹੜਾ ਰਾਜ ਆ, ਇਹ ਸਾਨੂੰ ਸਾਡੇ ਧਰਮ ਦੇ ਰਾਖੀ ਲਈ, ਉਹਦੀ ਪ੍ਰਫੁੱਲਤਾ ਲਈ ਜ਼ਰੂਰੀ ਹੈ। ਖੁਦ ਮੁਖਤਿਆਰੀ, ਸਾਡੀ ਚੜ੍ਹਤ, ਸਾਡੀ ਅਣਖ, ਸਾਰਾ ਕੁਝ ਉਦੋਂ 4 ਗੁਣਾ ਹੋ ਜਾਂਦੀ ਆ। ਕਿਸੇ ਨੇ ਬੜਾ ਸੋਹਣਾ ਲਿਖਿਆ, ਫਿਲਾਸਫਰ ਨੇ ਕਿਸੇ ਨੇ, ਕਿ ਆਜ਼ਾਦੀ ਕੀ ਚੀਜ਼ ਆ, ਇਹ ਗੁਲਾਮ ਨੂੰ ਪਤਾ ਹੀ ਨਹੀਂ ਲੱਗਦਾ, ਪਰ ਜਦੋਂ ਆਜ਼ਾਦ ਹੋ ਜਾਂਦਾ ਨਾ ਕੋਈ ਗੁਲਾਮ ਕੌਮ, ਆਜ਼ਾਦ ਹੋ ਜਾਂਦੀ, ਉਦੋਂ ਅਰਬਾਂ ਖਰਬਾਂ ਕਰੋੜਾਂ ਹੀ ਇਹੋ ਜਿਹੇ ਨਵੇਂ ਆਸਪੈਕਟ, ਨਵੇਂ ਪੱਖ ਉਹਦੇ ਸਾਹਮਣੇ ਖੁੱਲ ਜਾਂਦੇ ਆ, ਜਿਹਦੀ ਚਕਾਚੌਂਧ ਵਿੱਚ ਉਹ ਜਿਹੜਾ ਨਵਾਂ ਆਜ਼ਾਦ ਹੋਇਆ ਬੰਦਾ, ਉਹ ਆਪਦੇ ਆਪ ਨੂੰ ਬਹੁਤ ਲਾਰਜਰ ਦੈਨ ਲਾਈਫ, ਉਹ ਆਪਦੇ ਆਪ ਨੂੰ ਮੰਨ ਕੇ ਬਹਿ ਜਾਂਦਾ। ਫਿਰ ਉਹ ਧਰਤੀ ਨੂੰ, ਉਹ ਸਾਰੀ ਚੀਜ਼ ਨੂੰ ਆਪਦੇ ਅਧੀਨ ਮੰਨਦਾ ਵੀ ਮੈਂ ਬਾਦਸ਼ਾਹ। ਉਹ ਬਾਦਸ਼ਾਹੀ ਸ਼ਾਨ ਆ ਜਿਹੜੀ, ਉਹ ਗੁਲਾਮਾਂ ਦੇ ਕਰਮਾਂ 'ਚ ਕਿੱਥੇ, ਸੋਚਾਂ 'ਚ ਕਿੱਥੇ। ਗੁਲਾਮਾਂ ਦੇ ਸੁਪਨੇ ਵੀ ਹੋਰ ਹੁੰਦੇ ਨੇ ਤੇ ਆਜ਼ਾਦ ਲੋਕਾਂ ਦੇ ਸੁਪਨੇ ਹੋਰ ਹੁੰਦੇ। ਤੇ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਸਾਨੂੰ ਸੁੱਤਿਆਂ ਪਿਆਂ ਨੂੰ ਆਉਂਦੇ ਆ, ਸੁਪਨੇ ਉਹ ਹੁੰਦੇ ਆ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ। ਜਿਹੜਾ ਬੰਦਾ, ਜੇ ਕਿਸੇ ਨੂੰ ਕਹਿ ਦਈਏ ਵੀ ਤੂੰ ਗੋਲ ਚੀਜ਼ ਦਾ ਤਸੱਵਰ ਕਰ ਕਿਸੇ ਦਾ, ਤੇ ਉਹ ਤਸੱਵਰ ਕਰੇ ਰੋਟੀ, ਉਹਨੂੰ ਜਦੋਂ ਰੋਟੀ ਮਿਲ ਜਾਊਗੀ ਨਾ, ਉਹ ਸ਼ਾਂਤ ਹੋ ਜੂਗੀ। ਪਰ ਜਿਹਨੇ ਗੋਲ ਚੀਜ਼, ਕਹਿੰਦਾ ਚੰਦ ਸੂਰਜ ਜਿਹੜਾ ਗੋਲ ਚੀਜ਼, ਉਹਨੂੰ ਉਹ ਚੀਜ਼ ਜਿਹੜੀ ਆ ਇਹੋ ਜਿਹੀ ਉਹਨੇ ਮਿਥੀ ਜਿਹੜੀ ਉਹਦੀ ਰੀਚ ਤੋਂ ਬਾਹਰ ਆ। ਤੇ ਇਹੋ ਜਿਹੀ ਚੀਜ਼ ਲਈ ਲੜਨਾ, ਇਹੋ ਜਿਹੀ ਅਨਿਸ਼ਚਿਤ ਨਾਮੁਮਕਿਨ ਗੱਲ ਲਈ ਲੜਨਾ, ਇਹ ਸੂਰਮਿਆਂ ਦਾ ਕੰਮ ਹੁੰਦਾ। ਜਿਵੇਂ ਜਿਹੜੇ ਬਹੁਤ ਵੱਡੇ ਇਕਬਾਲ, ਮੁਹੰਮਦ ਇਕਬਾਲ, ਉਹਨਾਂ ਦਾ ਇਹ ਇੱਕ ਸ਼ੇਰ ਹੈ। ਉਹਨਾਂ ਨੇ ਇਹ ਗੱਲ ਕਈ ਵਾਰ ਆਪਦੇ ਪ੍ਰਚਾਰ ਦੇ ਦੌਰਾਨ, ਆਪਣੀਆਂ ਤਕਰੀਰਾਂ 'ਚ ਵੀ ਉਹ ਕਹਿੰਦੇ ਹੁੰਦੇ ਸੀਗੇ। ਕੀ ਕਹਿੰਦੇ ਸੀ ਵੀ ਮੁਹੱਬਤ ਹੈ ਮੁਝੇ ਉਨ नौजवानों से जो चांद पे कमंद डालने का सुपना देखते हैं।
ਜਿਹੜੇ ਚੰਦ ਉੱਤੇ ਕਮੰਦ ਹੁੰਦੀ ਹੈ ਜਿਹੜੀ ਉਹ ਸੁੱਟਦੇ ਆ ਨਾ ਜਦੋਂ ਕਿਲੇ ਦੇ ਉੱਪਰ ਜਾਂ ਕਿਸੇ ਚੀਜ਼ ਦੇ ਉੱਤੇ ਉੱਪਰ ਸੁੱਟਦੇ ਆ ਤੇ ਜਿਹਦੇ ਬਹਾਨੇ ਰੱਸਾ ਬੰਨ੍ਹ ਕੇ ਉੱਪਰ ਜਾਈਦਾ ਜਿਹਦੇ ਨਾਲ। ਹੁਣ ਚੰਦ ਉੱਤੇ ਕਮੰਦ ਪਾਉਣ ਵਾਲੇ ਸੂਰਮੇ ਆ ਜਿਹੜੇ, ਉਹਨਾਂ ਦੀ ਲੋੜ ਹੁੰਦੀ ਆ ਕੌਮਾਂ ਨੂੰ। ਤੇ ਕੌਮਾਂ ਦੇ ਇਤਿਹਾਸ ਵਿੱਚ ਗਦਾਰੀਆਂ ਦੀਆਂ ਢੇਰੀਆਂ ਹੀ ਹੁੰਦੀਆਂ ਨੇ। ਸਾਡੇ ਨਾਲ ਕੋਈ ਨਿਵੇਕ ਵਾਲੀ ਗੱਲ ਨਹੀਂ ਹੋਈ ਹੈ, ਪਰ ਸਾਡੀ ਕੌਮ ਦੇ ਲਈ ਇੱਕ ਘਾਟਾ ਥੋੜਾ ਜਿਹਾ ਜ਼ਰੂਰ ਪੈ ਗਿਆ। ਉਹ ਘਾਟਾ ਕੀ ਪਿਆ ਕਿ ਜਿਹੜੇ ਸਾਡੀ ਕੌਮ ਦੇ ਸੂਰਮੇ ਸੀ, ਹੀਰੇ ਸੀ, ਨਾਇਕ ਸੀ, ਅਸੀਂ ਉਹਨਾਂ ਨੂੰ ਉਵੇਂ ਚੇਤੇ ਨਹੀਂ ਰੱਖ ਸਕੇ ਜਿਵੇਂ ਰੱਖਣਾ ਚਾਹੀਦਾ ਸੀ। ਚੇਤੇ ਤਾਂ ਹੈ ਪਰ ਉਵੇਂ ਚੇਤੇ ਨਹੀਂ, ਉਹਨਾਂ ਚੇਤੇ ਨਹੀਂ। ਜਾਣੀ ਕਿ ਜਿਨ੍ਹਾਂ ਲੋਕਾਂ ਨੇ ਸਿੱਖ ਸਿਧਾਂਤਾਂ ਦੇ, ਸਿੱਖ ਹੋਂਦ ਹਸਤੀ ਦੇ, ਸਿੱਖੀ ਦੇ ਹੱਕਾਂ ਤੇ ਸਿੱਖੀ ਦੇ ਹਿੱਤਾਂ ਦੇ ਉਲਟ ਚੱਲ ਕੇ ਪੰਥ ਨਾਲ ਗਦਾਰੀਆਂ ਕੀਤੀਆਂ, ਉਹ ਸਾਨੂੰ ਜੇ ਨਾ ਚੇਤੇ ਹੋਣ ਜਾਂ ਘੱਟ ਚੇਤੇ ਹੋਣ ਤਾਂ ਚੱਲ ਜੂ, ਪਰ ਸਾਨੂੰ ਭਾਈ ਗਰਜਾ ਸਿੰਘ, ਭਾਈ ਬੋਤਾ ਸਿੰਘ ਵਰਗੇ ਨਹੀਂ ਭੁੱਲਣੇ ਚਾਹੀਦੇ। ਭਾਈ ਗਰਜਾ ਸਿੰਘ ਤੇ ਬੋਤਾ ਸਿੰਘ ਉਹਨਾਂ ਸਮਿਆਂ ਦੇ ਹੀਰੋ ਨੇ, ਉਹਨਾਂ ਸਮਿਆਂ ਦੇ ਸਾਡੇ ਯੋਧੇ ਨੇ, ਜਿਨ੍ਹਾਂ ਵੇਲਿਆਂ ਦੇ ਵਿੱਚ ਜ਼ਕਰੀਏ ਖਾਨ ਵਰਗੇ, ਮੀਰ ਮੰਨੂ ਵਰਗੇ, ਅਬਦਾਲੀ ਵਰਗੇ, ਨਾਦਰ ਸ਼ਾਹ ਵਰਗੇ ਹਰੇਕ ਹੁਕਮਰਾਨ ਨੂੰ ਇਹੀ ਖੁਆਬ ਆਉਂਦਾ ਹੁੰਦਾ ਸੀ, ਖੁਆਬ ਕਿ ਮੈਂ ਧਰਤੀ ਤੋਂ ਖਾਲਸਾ ਮਿਟਾ ਦੇਣਾ। 7 ਇਤਿਹਾਸਕ ਕਤਲੇਆਮਾਂ ਦਰਜ ਨੇ ਸਾਡੀਆਂ, ਜਦੋਂ ਇੱਕ ਦੇ ਵੱਢ ਜਿੱਥੇ ਮਿਲਦਾ ਕਹਿੰਦੇ ਮਾਰ ਦੂ। ਬੜੇ ਭਿਆਨਕ ਦਿਨ ਦੇਖੇ, ਪਰ ਉਹਨਾਂ ਦਿਨਾਂ 'ਚ ਅੱਜ ਕੱਲ੍ਹ ਵਾਲੇ ਨਹੀਂ ਸੀਗੇ ਸਿੱਖ। ਅੱਜ ਤਾਂ ਨਿੱਕੀ ਜਿਹੀ ਗੱਲ ਆਉਂਦੀ ਆ, ਸਾਡੇ ਕੋਲੇ ਬਹਾਨੇ ਹੀ ਬੜੇ ਨੇ। ਜਦੋਂ ਕੋਈ ਕੌਮ ਬਹਾਨੇ ਬਣਾ ਕੇ ਆਪਦੇ ਧਰਮ ਦੇ ਸਿਧਾਂਤਾਂ ਨੂੰ ਤਿਆਗਣ ਦੇ ਲਈ ਉਹਦੇ ਕੋਲੇ ਦਲੀਲਾਂ ਆਉਣ ਲੱਗ ਪੈਣ ਨਾ, ਉਦੋਂ ਥੋੜਾ ਜਿਹਾ ਕੰਮ ਔਖਾ ਹੀ ਜਾਂਦਾ। ਇਹ ਗੁਲਾਮੀ ਦੀ ਨਿਸ਼ਾਨੀ ਹੈ। ਉਹਨਾਂ ਵੇਲਿਆਂ ਦੇ ਵਿੱਚ ਕਿਸੇ ਨੂੰ ਨਹੀਂ ਸੁਝਿਆ ਵੀ ਆਪਾਂ ਦਾੜੇ ਕੇਸ ਕਟਾ ਲਈਏ। ਉਹਨਾਂ ਵੇਲਿਆਂ ਦੇ ਵਿੱਚ ਕਿਸੇ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਗਲਤ ਵਿਆਖਿਆ ਨਹੀਂ ਸੁਝੀ। ਅੱਜ ਸਾਡੇ ਬੰਦਿਆਂ ਕੋਲ ਜੇ ਕਿਸੇ ਨੂੰ ਕਹੀਏ ਵੀ ਤੂੰ ਆਹ ਅਸ਼ਰਦਕ ਗੱਲ ਕਿਉਂ ਕਰਦਾ, ਜਾਂ ਆਹ ਨਾਸਤਿਕਤਾ ਵਾਲਾ ਪੱਖ ਤੇਰਾ ਕਿਉਂ ਆ, ਜਾਂ ਤੂੰ ਆਹ ਸਿੱਖ ਸਿਧਾਂਤ ਦੇ ਉਲਟ ਕਿਉਂ ਗੱਲ ਕੀਤੀ ਆ, ਤਾਂ ਉਹਦੇ ਕੋਲੇ ਦਲੀਲਾਂ ਬੜੀਆਂ ਵਧੀਆ ਨੇ। ਪੁਰਾਣੇ ਵੇਲਿਆਂ 'ਚ ਉਹ ਸਿੱਖ ਨੂੰ ਜਦੋਂ ਕੋਈ ਟੋਕਿਆ ਜਾਂਦਾ ਸੀ ਕਿਸੇ ਨੂੰ, ਤਾਂ ਉਹ ਕਹਿੰਦਾ ਸੀਗਾ ਵਾਕਈ ਮੇਰੀ ਗਲਤੀ, ਮੈਂ ਇਹਨੂੰ ਸੁਧਾਰ ਲੈਣਾ। ਬੜੇ ਇਹੋ ਜਿਹੇ ਸਾਡੇ ਇਤਿਹਾਸ ਦੇ ਸਾਕੇ ਵਾਕੇ ਨੇ ਜਿਨ੍ਹਾਂ ਦੀ ਚਰਚਾ ਹੋਣੀ ਚਾਹੀਦੀ ਆ ਕਿ ਕਿਵੇਂ ਕਿਸੇ ਨੂੰ ਟੋਕਿਆ ਗਿਆ ਸਿੱਖ ਨੂੰ, ਤੇ ਉਹਨੇ ਆਪਦੀ ਭੁੱਲ ਨੂੰ ਤਸਲੀਮ ਕਰਕੇ ਅੱਗੇ ਆਪਦਾ ਸਿੱਖੀ ਵਾਲਾ ਜੀਵਨ ਬਣਾਇਆ। ਬੜੇ ਇਹੋ ਜਿਹੇ ਸਾਡੇ ਗਲਤੀਆਂ ਜਾਂ ਭੁੱਲਾਂ ਹੋ ਜਾਣੀਆਂ ਮਨੁੱਖਤਾ ਦਾ, ਕਿਉਂਕਿ ਗੁਰੂ ਪਾਤਸ਼ਾਹ ਤੋਂ ਬਗੈਰ, ਗੁਰੂ ਅਤੇ ਅਕਾਲ ਪੁਰਖ ਤੋਂ ਬਗੈਰ ਸਾਡੇ ਸਿਧਾਂਤ ਅਨੁਸਾਰ ਸਾਰੇ ਹੀ ਅਸੀਂ ਗਲਤੀਆਂ ਕਰ ਸਕਦੇ ਹਾਂ। ਗੁਰੂ ਨਹੀਂ ਗਲਤੀ ਕਰਦੇ ਤੇ ਅਕਾਲ ਪੁਰਖ ਨਹੀਂ ਗਲਤੀ ਕਰਦੇ, ਅਭੁੱਲ, ਅਸੀਂ ਭੁੱਲਣ ਹਾਰ ਹਾਂ ਸਾਰੇ। ਸੋ ਜਿਹੜੇ ਗਲਤੀਆਂ ਕਰਨ ਵਾਲੇ ਲੋਕ ਹੁੰਦੇ ਆ, ਉਹਨਾਂ ਦੀਆਂ ਗਲਤੀਆਂ ਜੇਕਰ ਉਹ ਪੱਕੀਆਂ ਹੋਣ ਵੀ ਅਸੀਂ ਤਾਂ ਐਂ ਕਰਨਾ, ਉਹ ਗੱਲ ਹੋਰ ਹੁੰਦੀ ਆ। ਜਦੋਂ ਲੋਕ ਕਹਿੰਦੇ ਆ ਕਿ ਨਹੀਂ ਮੈਨੂੰ ਸਮਝ ਲੱਗ ਗਈ ਅੱਗੇ ਵਾਸਤੇ ਠੀਕ, ਸਾਡੇ ਪੁਰਾਤਨ ਇਤਿਹਾਸ ਵਿੱਚ ਇਹੋ ਜਿਹੀਆਂ ਬੜੀਆਂ ਗੱਲਾਂ। ਸੋ ਉਹਨਾਂ ਵੇਲਿਆਂ ਦੇ ਵਿੱਚ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸੀ, ਸਿੱਖਾਂ ਦੀ ਸੂਹ ਦੇਣ ਦੇ ਪੈਸੇ ਅੱਡ ਮਿਲਦੇ ਆ, ਸਿੱਖਾਂ ਨੂੰ ਫੜਾਉਣ ਦੇ ਪੈਸੇ ਅੱਡ ਮਿਲਦੇ ਆ, ਸਿੱਖਾਂ ਦਾ ਸਿਰ ਵੱਢ ਕੇ ਲਿਆਉਣ ਦੇ ਪੈਸੇ ਅੱਡ ਮਿਲਦੇ ਆ। ਉਹਨਾਂ ਦਿਨਾਂ ਦੇ ਵਿੱਚ, ਉਹਨਾਂ ਵੇਲਿਆਂ ਦੇ ਵਿੱਚ ਜਦੋਂ ਚੱਪੇ ਉੱਤੇ ਖਾਲਸੇ ਦੀ ਹੋਂਦ ਹਸਤੀ ਜਿਹੜੀ ਸੀ ਉਹ ਖਤਰੇ 'ਚ ਸੀ, ਉਹਨਾਂ ਦਿਨਾਂ 'ਚ ਵੀ ਗੁਰੂ ਦੇ ਪਿਆਰੇ ਸਿੰਘ ਜਿਹੜੇ ਸੀ ਉਹ ਆਪਦੇ ਧਰਮ ਸਥਾਨਾਂ ਦੇ ਦਰਸ਼ਨ ਦਿਦਾਰੇ ਕਰਨ ਲਈ, ਕਈਆਂ ਨੇ ਲਿਖਿਆ ਕਹਿੰਦਾ ਜੀ ਘੋੜੇ ਤੇ ਚੜ੍ਹੇ ਚੜ੍ਹਾਏ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਦੀ ਲੰਘ ਜਾਂਦੇ ਸੀਗੇ ਵੀ ਆਹ ਲੈ ਖਿੱਚਦਾ ਕੰਮ। ਤੁਸੀਂ ਕਹਿੰਦੇ ਹੋ ਦਰਸ਼ਨ ਇਸ਼ਨਾਨ ਕਰ ਨਹੀਂ ਦੇਣੇ, ਤਾਂ ਕਰ ਲਿਆ। ਤੇ ਜਿਹੜਾ ਕਹਿੰਦੇ ਹੁੰਦੇ ਆ ਨਾ ਦੀਵਾ ਗੁੱਲ ਕਰਤਾ, ਦੀਵਾ ਗੁੱਲ ਕਰਨਾ ਹੁੰਦਾ ਵੀ ਉਹਨਾਂ ਦੇ ਅਸੀਂ ਕੋਈ ਦੀਵਾ ਜਗਾਉਣ ਵਾਲਾ ਨਹੀਂ ਛੱਡਿਆ ਪਿੱਛੇ, ਵੀ ਉਹਨਾਂ ਦੇ ਰਾਤ ਨੂੰ ਹੁਣ ਹਨੇਰਾ ਹੁੰਦਾ, ਹਨੇਰ ਪਾਤਾ। ਸਾਡੇ ਪੰਜਾਬੀ ਵਕੈਲਵਰੀ ਦੇ ਸ਼ਬਦ ਨੇ, ਹਨੇਰ ਪਾਤਾ, ਹਨੇਰ ਪਾਤਾ, ਉਹਦੇ ਸਾਰੇ ਅਲਖ ਮਕਾਤੀ, ਸਾਰਾ ਖਾਨਦਾਨ, ਸਾਰਾ ਅੰਸ਼-ਵੰਸ਼ ਖਤਮ ਕਰ। ਉਹ ਦੁਸ਼ਮਣ ਦੀ ਬੜੀ ਵਾਰ ਇਹ ਰੀਝ ਰਹੀ ਕਿ ਅਸੀਂ ਐਲਾਨ ਕਰਨ ਜੋਗੇ ਹੋਈਏ ਕਿ ਸਾਰੇ ਮੁਕਾਤੇ ਆ, ਤੇ ਅਸੀਂ ਦਰਬਾਰ ਸਾਹਿਬ ਦੇ ਵਿੱਚ ਹੁਣ ਦੀਵਾ ਨਹੀਂ ਜਗਣ ਜੋਗਾ ਛੱਡਿਆ ਕੋਈ।
और उदों भी गुरु के प्यारे सिख जिहड़े सीगे आपदे फर्ज निभाउंदे रहे, दीवे जगाउंदे रहे। सो उन्हां वेलिਆਂ ਦੇ ਵਿੱਚ ਜਦੋਂ ਚੱਪੇ ਚੱਪੇ ਉੱਤੇ ਖਾਲਸੇ ਦੀ ਹੋਂਦ ਹਸਤੀ ਖਤਰੇ 'ਚ ਸੀ, ਦੋ ਗੁਰੂ ਦੇ ਪਿਆਰੇ ਸਿੱਖ ਉਹ ਦਰਸ਼ਨ ਦਿਦਾਰੇ ਦਰਬਾਰ ਸਾਹਿਬ ਦੇ ਕਰਨ ਦੇ ਇਰਾਦੇ ਨਾਲ ਲੁਕਦੇ ਛਪਾਉਂਦੇ ਇਧਰੋਂ ਉਧਰੋਂ ਅੰਮ੍ਰਿਤਸਰ ਵੱਲ ਨੂੰ ਆ ਰਹੇ। ਤਰਨ ਤਾਰਨ ਦੇ ਇਲਾਕੇ ਦੇ ਵਿੱਚ ਉਹ ਦੋਨੇ ਜਾਣੇ ਕਿਤੇ ਝਾੜ ਦੇ ਉਹਲੇ ਲੁਕੇ ਬੈਠੇ ਆ ਤੇ ਰਾਹੀ ਲੰਘੇ ਜਾਂਦੇ। ਰਾਹੀ ਗੱਲ ਕਰਦੇ ਆ, ਕਹਿੰਦੇ ਯਾਰ ਇੱਕ ਕਹਿੰਦਾ ਮੈਨੂੰ ਤਾਂ ਬੰਦੇ ਦਿਖਿਆ ਯਾਰ, ਸਿੱਖ ਲੱਗਦੇ। ਉਹ ਕਹਿੰਦਾ ਸਿੱਖ ਥੋੜੀ ਹੋ ਸਕਦੇ, ਸਿੱਖ ਤਾਂ ਸਾਰੇ ਖਤਮ ਕਰ ਦਿੱਤੇ ਆ, ਸਿੱਖ ਕਿੱਥੇ ਆ ਗਿਆ? ਸਿੱਖ ਸੁੱਖ ਨਹੀਂ ਹੈਗਾ ਕੋਈ, ਇਹ ਤਾਂ ਕੋਈ ਐਵੇਂ ਹੀ ਹੋਰ ਕੋਈ ਬੰਦੇ ਹੋ ਸਕਦੇ, ਨਕਲੀਏ ਹੋਣਗੇ, ਐਵੇਂ ਸਿੱਖਾਂ ਦੇ ਭੇਸ ਵਿੱਚ ਤੁਰੇ ਫਿਰਦੇ ਹੋਣਗੇ। ਤੂੰ ਇਹਨਾਂ ਨੂੰ ਸੱਚੀ ਮੁੱਚੀ ਦੇ ਸਿੱਖ ਸਮਝੀ ਜਾਂਦਾ, ਐਵੇਂ ਡਰੀ ਜਾਂਦਾ, ਚੱਲ ਆਪਾਂ ਦੇਖੀਏ। ਉਹ ਕਹਿੰਦਾ ਛੱਡ ਪਰ। ਏਦਾਂ ਦੀ ਗੱਲਬਾਤ ਜਦੋਂ ਉਹ ਝਾੜ ਦੇ ਉਹਨੇ ਲੁਕੇ ਬੈਠੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ ਕੰਨਾਂ 'ਚ ਪਈ, ਉਹ ਕਹਿੰਦੇ ਜੀ ਇਹ ਸਾਰੀ ਗੱਲਬਾਤ ਦਾ ਇਹ ਨਿਕਲਦਾ ਮਤਲਬ ਕਿ ਲੋਕ ਸਮਝਦੇ ਆ ਕਿ ਦੁਸ਼ਟਾਂ ਨੇ ਖਾਲਸਾ ਮੁਕਾ ਦਿੱਤਾ। ਇਹ ਜਿਹੜੀ ਗੱਲ ਕਹਿ ਕੇ ਗਏ ਨੇ ਸਿੰਘ ਤਾਂ ਸਾਰੇ ਖਤਮ ਹੋ ਗਏ ਆ। ਤੇ ਦੂਜਾ ਇਹ ਕਿ ਇਹ ਆਪਾਂ ਨੂੰ ਸਿੰਘ ਨਹੀਂ ਸਮਝਦੇ, ਕਹਿੰਦੇ ਨਕਲੀਏ ਆ, ਕੋਈ ਉਹੀ ਸਿੱਖ ਨਹੀਂ ਹੈਗੇ। ਤੀਜਾ ਇਹ ਹੈਗਾ ਕਿ ਇਸ ਚੀਜ਼ ਦੇ ਨਾਲ ਤਾਂ ਸਾਰੇ ਦੁਨੀਆ ਭਰ ਦੇ ਵਿੱਚ ਲੋਕ ਮੰਨ ਲੈਣਗੇ ਕਿ ਸਿੱਖ ਹੈ ਨਹੀਂ, ਸਿੱਖਾਂ ਦਾ ਵਜੂਦ ਖਤਮ ਹੋ ਗਿਆ। ਸੋ ਦੋਨਾਂ ਸੂਰਮਿਆਂ ਨੇ ਫੈਸਲਾ ਕਰ ਲਿਆ, ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਸੜਕ ਤੇ ਖੜ ਕੇ, ਜਿਹੜੀ ਦਿੱਲੀ ਤੋਂ ਲਾਹੌਰ ਨੂੰ ਸੜਕ ਉਦੋਂ ਚੱਲਦੀ ਸੀ, ਉਹ ਤਰਨ ਤਾਰਨ ਵੱਜਦੀ ਲੰਘਦੀ, ਗੋਇੰਦਵਾਲ ਸਾਹਿਬ ਤੋਂ ਤਰਨ ਤਾਰਨ ਨੂੰ, ਤਰਨ ਤਾਰਨ ਤੋਂ ਫਿਰ ਲਾਹੌਰ ਨੂੰ ਸੜਕ ਜਾਂਦੀ। ਉਹ GT ਰੋਡ ਜਿਹਨੂੰ ਉਦੋਂ ਉਹਨੂੰ ਕਹਿੰਦੇ ਸੀ। ਉੱਥੇ ਤਰਨ ਤਾਰਨ ਦੇ ਲਹਿੰਦੇ ਵਾਲੇ ਪਾਸੇ ਅੱਜ ਵੀ ਉਹ ਗੁਰਦੁਆਰਾ ਨੂਰ ਦੀ ਸਰਾਂ, ਉੱਥੇ ਉਹਨਾਂ ਨੇ ਨਾਕਾ ਲਾ ਲਿਆ ਤੇ ਉਹਨਾਂ ਨੇ ਉੱਥੇ ਟੈਕਸ ਵਸੂਲ ਕਰਨਾ ਸ਼ੁਰੂ ਕਰਤਾ। ਖਾਲਸੇ ਦਾ ਰਾਜ ਹੋਣ ਦਾ ਐਲਾਨ ਕਰਤਾ ਵੀ ਇੱਥੇ ਭਾਈ ਖਾਲਸੇ ਦਾ ਰਾਜ ਆ। ਤੇ ਉੱਥੇ ਖੜ ਕੇ ਉਹਨਾਂ ਨੇ ਗੁਰੂ ਦੇ ਸਿੱਖਾਂ ਨੇ ਸਿੱਖ ਕੌਮ ਦੇ ਵਜੂਦ ਦਾ, ਸਿੱਖ ਕੌਮ ਦੇ ਪਛਾਣ ਦਾ, ਖੁਦ ਮੁਖਤਿਆਰੀ ਦਾ, ਖਾਲਸੇ ਦੇ ਰਾਜ ਦਾ ਜਿਵੇਂ ਐਲਾਨ ਕੀਤਾ, ਜਿਵੇਂ ਲੋਕਾਂ ਤੋਂ ਟੈਕਸ ਲਿਆ, ਚਿੱਠੀ ਲਿਖ ਕੇ ਪਾਈ ਸੂਬੇਦਾਰ ਲਾਹੌਰ ਦੇ ਨੂੰ, ਜਿਹੜਾ ਜ਼ਕਰੀਆ ਖਾਨ ਸੀ, ਉਹਨੂੰ ਮਜ਼ਾਕ ਨਾਲ ਸਿੰਘ ਖਾਨੋ ਭਾਬੀ ਕਹਿੰਦੇ ਹੁੰਦੇ ਸੀ। ਉਹਨੂੰ ਚਿੱਠੀ ਲਿਖੇ ਸਿੰਘ ਬੋਤਾ, ਹੱਥ ਹੈ ਛੋਟਾ ਵਿੱਚ ਰਾਹ ਵੇ ਖੜੋਤਾ, ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ, ਆਖੋ ਭਾਬੀ ਖਾਨੋ ਨੂੰ ਯੋ ਆਖੇ ਸਿੰਘ ਬੋਤਾ। ਕਹਿੰਦੇ ਵੀ ਉੱਥੇ ਖੜੇ ਆ ਰਾਹ 'ਚ ਤੇ ਖਾਨ ਬਹਾਦਰ ਭਾਬੀਏ ਸੁਣ ਲਾ ਗੱਲ ਸਾਡੀ ਵੀ ਖਾਲਸੇ ਦਾ ਰਾਜ ਹੋ ਗਿਆ। ਤੇ ਉੱਥੇ ਲੰਘਦੇ ਕਰਦੇ ਸਾਰੇ ਜਦੋਂ ਗਾਂਹ ਦੱਸਿਆ ਕਰਨ ਵੀ ਉੱਥੇ ਰਾਹ 'ਚ ਖਾਲਸੇ ਦਾ ਰਾਜ ਹੋ ਗਿਆ ਜੀ, ਝੰਡਾ ਗੱਡਿਆ ਹੋਇਆ ਅਗਲਿਆਂ ਨੇ, ਸ਼ਾਸਤਰ ਕੋਲ ਨੇ, ਦੋ ਸਿੰਘ ਨੇ, ਉਹ ਬੜੇ ਹੈਰਾਨ ਹੋਇਆ ਕਰਨ ਜਿਹੜੇ ਹਾਕਮ, ਦੋ ਸਿੰਘਾਂ ਨੇ ਖਾਲਸੇ ਦਾ ਰਾਜ ਕੀਤਾ ਹੋਇਆ। ਤੇ ਜਲਾਲਦੀਨ ਦੀ ਕਮਾਂਡ ਹੇਠ ਜ਼ਕਰੀਆ ਖਾਨ ਨੇ ਫੌਜ ਭੇਜੀ, ਫੌਜ ਨਾਲ ਟੱਕਰ ਲਈ ਗੁਰੂ ਦੇ ਪਿਆਰੇ ਸਿੰਘਾਂ ਨੇ। ਤੇ ਉਹਨਾਂ ਸੂਰਮਿਆਂ ਦੀ ਸੂਰਮਗਤੀ ਤੋਂ ਬਲਿਹਾਰੇ ਜਾ ਕੇ ਲੜਨ ਆਏ ਫੌਜੀਆਂ ਦੇ ਜਰਨੈਲ ਨੇ, ਜਲਾਲਦੀਨ ਨੇ ਖੁਦ ਕਿਹਾ ਕਿ ਤੁਹਾਡੀ ਬਹਾਦਰੀ ਦੇ ਅਸੀਂ ਕਾਇਲ ਹਾਂ, ਅਸੀਂ ਤੁਹਾਨੂੰ ਲਾਹੌਰ ਦਰਬਾਰ ਦੇ ਵਿੱਚ ਫੌਜ ਦੇ ਵਿੱਚ ਚੰਗੇ ਅਹੁਦੇ ਤੇ ਰੱਖ ਸਕਦੇ, ਤੁਸੀਂ ਸਾਡੇ ਨਾਲ ਚੱਲੋ, ਤੁਹਾਨੂੰ ਸਲਾਮ ਆ ਤੁਹਾਡੀ ਬਹਾਦਰੀ ਨੂੰ ਦਲੇਰੀ। ਪਰ ਉਹ ਅੱਜ ਕੱਲ੍ਹ ਵਾਲੇ ਵਰਗੇ ਥੋੜ੍ਹੀ ਸੀ ਵੀ ਮੈਨੂੰ ਜੀ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ, ਚਾਹੇ ਸਾਰਾ ਪੰਜਾਬ ਤੇ ਪੰਥ ਲੁੱਟ ਕੇ ਖਾ ਜੀ। ਉਹ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਸੀ।
ਉਹਨਾਂ ਗੁਰੂ ਦੇ ਪਿਆਰੇ ਸਿੱਖਾਂ ਨੇ ਠੋਕ ਵਜਾ ਕੇ ਉਹਨਾਂ ਨੂੰ ਕਿਹਾ ਵੀ ਐ ਨਹੀਂ ਗੱਲ ਬਣਦੀ, ਇਹ ਸਾਡਾ ਰਾਜ ਆ ਤੇ ਸਾਡੇ ਰਾਜ ਦੇ ਵਿੱਚ ਕੋਈ ਦਖਲਅੰਦਾਜ਼ੀ ਤੁਹਾਡੀ ਬਰਦਾਸ਼ਤ ਨਹੀਂ, ਜੇ ਨਿਕਲਣਾ ਤਾਂ ਟੈਕਸ ਤੁਸੀਂ ਵੀ ਦੇ ਕੇ ਨਿਕਲਣਾ। ਸੋ ਜੰਗ ਹੋਈ, ਅੱਧੋਂ ਵੱਧ ਜਿਹੜੀ ਫੌਜ ਆਈ ਸੀ 100 ਕੁ ਬੰਦਾ ਉਹਨਾਂ ਨੇ ਭੇਜਿਆ ਸੀ ਵੀ 2 ਤਾਂ ਬੰਦੇ ਆ, ਤੇ ਉਹਨਾਂ ਨੇ ਦੱਸਦੇ ਆ ਵੀ 40-50 ਦੇ ਲਾਗੇ ਝਟਕਾ ਛੱਡੇ ਤੇ ਏਡੇ ਵੱਡੇ ਹਮਲੇ ਦੇ ਵਿੱਚ 2 ਸਿੰਘ ਡਟ ਕੇ ਸ਼ਹਾਦਤਾਂ ਪਾ ਗਏ। ਉਹਨਾਂ ਦਾ ਸ਼ਹੀਦ ਹੋਣਾ ਸਾਡੀ ਕੌਮ ਦੇ ਇਤਿਹਾਸ ਨੂੰ ਜਿਉਂਦਾ ਕਰ, ਕੌਮਾਂ ਕੁਰਬਾਨੀਆਂ ਨਾਲ ਜਿਉਂਦੀਆਂ ਨੇ। ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ, ਇਹਨਾਂ ਦਾ ਸਥਾਨ ਜਿਹੜਾ ਹੈ ਉਹ ਤਰਨਤਾਰਨ ਸਾਹਿਬ ਤੋਂ ਲਹਿੰਦੇ ਪਾਸੇ। ਹਰ ਸਾਲ ਇਸ ਇਲਾਕੇ ਦੇ ਵਿੱਚ 2 ਵੱਡੇ ਸ਼ਹੀਦੀ ਸਮਾਗਮ ਸਿੱਖ ਸੰਘਰਸ਼ ਦੇ ਯੋਧਿਆਂ ਦੇ, ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਹਲ, ਦੂਜਾ ਜਿਹੜਾ ਹੈ ਭਾਈ ਸੁਖਦੇਵ ਸਿੰਘ ਬੱਬਰ, ਉਹਨਾਂ ਦੇ ਸ਼ਹੀਦੀ ਦਿਹਾੜਿਆਂ ਤੇ ਜਾਂਦੇ ਆਉਂਦੇ ਵਕਤ ਮਨ ਵਿੱਚ ਸਦਾ ਹੀ ਹੁੰਦਾ, ਜਦੋਂ ਅਸੀਂ ਜਾ ਰਹੇ ਹੁੰਦੇ ਹਾਂ ਗੱਡੀ ਦੇ ਵਿੱਚ ਸਿੰਘਾਂ ਦੇ ਨਾਲ, ਬਈ ਉਸ ਸਥਾਨ ਤੇ ਜ਼ਰੂਰ ਮੱਥਾ ਟੇਕ ਕੇ ਜਾਣਾ ਹੈ ਜਿੱਥੇ ਸਿੰਘਾਂ ਨੇ ਖਾਲਸੇ ਦਾ ਰਾਜ ਐਲਾਨ ਕਰਕੇ ਟੈਕਸ ਵਸੂਲਿਆ, ਜੰਗ ਲੜੀ ਤੇ ਖਾਲਸੇ ਦੀ ਹੋਂਦ ਹਸਤੀ, ਖਾਲਸੇ ਦੀ ਖੁਦਮੁਖਤਿਆਰੀ, ਖਾਲਸੇ ਦੇ ਬਾਗੀ ਜਾਂ ਬਾਦਸ਼ਾਹ ਹੋਣ ਦਾ ਐਲਾਨ ਕਰਦਿਆਂ ਹੋਇਆਂ ਜੰਗ ਵਿੱਚ ਜੂਝ ਕੇ ਸ਼ਹਾਦਤ ਪ੍ਰਾਪਤ ਕੀਤੀ, ਉੱਥੇ ਸੀਸ ਝੁਕਾ ਕੇ ਜਾਣਾ। ਜਿਹੜੀ ਜਾਨ ਆ ਨਾ, ਇਹਨੇ ਹਰੇਕ ਬੰਦੇ ਨੇ ਇੱਕ ਦਿਨ ਮਰਨਾ, ਜਾਨ ਤਾਂ ਹਰੇਕ ਦੀ ਜਾਣੀ। ਅੱਜ ਸਾਨੂੰ ਇਹ ਨਹੀਂ ਪਤਾ, ਨਾ ਅਸੀਂ ਸਾਡੀ ਕੋਈ ਉਹ ਵਾਲੀ ਲੋੜ ਹੀ ਹੁੰਦੀ ਹੈ ਕੌਮ ਦੀ ਕਿ ਉਹਨਾਂ ਦੇ ਜੀ ਖਾਨਦਾਨ 'ਚ ਫਲਾਨਾ ਆਇਆ ਵਾ, ਉਹਦਾ ਮੁੰਡਾ ਆਇਆ, ਉਹਦਾ ਪੋਤਾ ਆਇਆ, ਉਹਦਾ ਪੜਪੋਤਾ ਆਇਆ, ਪਰ ਸਾਨੂੰ ਅੱਜ ਭਾਈ ਗਰਜਾ ਸਿੰਘ ਤੇ ਬੋਤਾ ਸਿੰਘ ਦਾ ਪਿਆਰ ਆਉਂਦਾ। ਅੱਜ ਸਾਡੀ ਕੌਮ ਲਈ ਭਾਈ ਗਰਜਾ ਸਿੰਘ ਬੋਤਾ ਸਿੰਘ ਮਹਾਨ ਹੈ। ਜਿਵੇਂ ਆ ਜਿਹੜਾ ਹੁਣ ਦੌਰ ਚੱਲਿਆ ਹੈ, ਆ ਜਿਹੜੀ ਖਾੜਕੂ ਲਹਿਰ ਜਿਹਨੂੰ ਕਹਿੰਦੇ ਆ, ਕਈ ਇੱਥੇ ਮਾਰਦੇ ਆ ਗੱਲਾਂ ਜੀ, ਉਹ ਐਂ ਸੀ, ਉਹ ਐਂ ਨਹੀਂ ਸੀ ਕਰਨਾ, ਐਂ ਕਰ ਲੈਂਦੇ। ਭਾਈ ਉਹਨਾਂ ਨੂੰ ਪਤਾ ਸੀ ਸਾਰਿਆਂ ਨੂੰ ਹੀ, ਸਿੱਖ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਭੈਣ ਭਰਾਵਾਂ ਨਾਲ ਜਦੋਂ ਵਿਚਾਰਾਂ ਚਰਚਾ ਕਰਦੇ ਆ, ਜਦੋਂ ਨਾਭੇ ਜੇਲ੍ਹ ਰਹੇ ਆ, ਜਾਂ ਹੁਣ ਜਿਹੜੇ ਸਾਡੀ ਕੌਮ ਦੇ ਹੀਰੋ ਉਹਨਾਂ ਟਾਈਮਾਂ ਦੇ ਵਿੱਚ ਜਿਨ੍ਹਾਂ ਨੇ ਪੰਥ ਦੀ ਸੇਵਾ ਕੀਤੀ, ਉਹਨਾਂ ਗੁਰਸਿੱਖ ਪਿਆਰਿਆਂ ਨਾਲ ਜਦੋਂ ਚਰਚਾ ਕਰੀਦੀ ਹੈ ਤਾਂ ਵਿੱਚੋਂ ਮੂਲ ਭਾਵ ਇਹ ਹੁੰਦਾ ਵੀ ਸਾਨੂੰ ਸਾਰਿਆਂ ਨੂੰ ਹੀ ਪਤਾ ਸੀ ਕਿ ਇੰਡੀਅਨ ਸਟੇਟ ਜਿਹੜੀ ਕਿ ਬੜੀ ਪਾਵਰਫੁਲ ਸਟੇਟ ਆ, ਜਿਹਦੇ ਕੋਲੇ ਟੈਂਕਾਂ, ਤੋਪਾਂ, ਬੰਬਾਂ, ਗੋਲੇ ਨੇ, ਜਿਹੜੇ ਪੰਜਾਬ ਦੀ ਮੁਕੰਮਲ ਤਬਾਹੀ ਕਰਾਉਣ ਲਈ ਵੀ ਤਿਆਰ ਨੇ, ਵੀ ਖਾਲਿਸਤਾਨ ਨਹੀਂ ਬਣ ਦੇਣਾ, ਖਾਲਸੇ ਦਾ ਰਾਜ ਨਹੀਂ ਹੋਣ ਦੇਣਾ, ਜਿਨ੍ਹਾਂ ਦੇ ਵਿੱਚ ਬਲਰਾਮ ਜਾਖੜ ਵਰਗੇ ਵੀ ਬੈਠੇ ਆ, ਜਿਹੜੇ ਕਹਿੰਦੇ ਆ ਕਿ ਚਾਹੇ 10 ਲੱਖ ਸਿੱਖ ਮਾਰਨਾ ਪੈ ਜੇ, ਪਰ ਅਸੀਂ ਇਹਨਾਂ ਦੀ ਗੱਲ ਨਹੀਂ ਸੁਣੀ। ਜਿਨ੍ਹਾਂ ਦੇ ਵਿੱਚ ਜੀਵਨ ਸਿੰਘ ਉਮਰਾ ਨੰਗਲ, ਉਹ ਵੀ ਸੀ ਇੱਕ, ਕਿਸੇ ਵੇਲੇ ਉਹ ਖਾਲਿਸਤਾਨ ਦਾ ਝੰਡਾ ਚੱਕੀ ਫਿਰਦਾ ਹੁੰਦਾ ਸੀ, ਤੇ ਕਿਸੇ ਵੇਲੇ ਉਹਨੇ ਕਿਹਾ ਵੀ ਪਿੰਡਾਂ ਦੇ ਪਿੰਡ ਉਜਾੜ ਦਿਓ, ਇਹਨਾਂ ਦੇ ਤਬਾਹ ਕਰ ਦਿਓ ਇਹਨਾਂ। ਉਹ ਜਿਹੜੀ ਇਸ ਇੰਡੀਅਨ ਸਟੇਟ ਸਿਸਟਮ ਨੇ ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਧੱਕ ਕੇ ਤੋਰਿਆ, ਸਿੱਖ ਤਾਂ 1947 ਮੌਕੇ ਸਾਰਾ ਕੁਝ ਛੱਡ ਕੇ ਆਪਦੇ ਜਾਨੋਂ ਪਿਆਰੇ ਗੁਰਧਾਮ, ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਹੋਰ ਬਹੁਤ ਸਾਰੇ ਜਾਨੋਂ ਪਿਆਰੇ ਗੁਰਧਾਮਾਂ ਨੂੰ ਛੱਡ ਕੇ ਗੁਰੂ ਦਾ ਸਿੱਖ ਇਧਰਲੇ ਪਾਸੇ ਆ ਗਿਆ। ਇਹਨਾਂ ਦੇ ਵਾਅਦਿਆਂ ਤੇ ਯਕੀਨ ਕਰਕੇ ਆ ਗਿਆ ਸੀ ਕਿ ਬਰਾਬਰ ਤੁਹਾਨੂੰ ਜੀ ਉੱਤਰੀ ਭਾਰਤ 'ਚ ਇੱਕ ਵੱਖਰਾ ਖਿੱਤਾ ਹੀ ਦੇ ਦੇਣਾ, ਤਾਂ ਕਿ ਤੁਸੀਂ ਵੀ ਉੱਥੇ ਖਾਲਸੇ ਆਪਦੇ ਨਿੱਘ ਮਾਣ ਸਕੋ ਆਜ਼ਾਦੀ। ਪਰ ਉਹ ਵਾਅਦਾ ਹੀ ਕਿਹਾ ਜੋ ਵਫਾ ਹੋ ਗਿਆ, ਮੁੱਕਰ ਗਏ। ਕਹਿੰਦੇ ਅਬ ਵਕਤ ਬਦਲ ਗਿਆ, ਸਿੱਖਾਂ ਦੀ ਹੋਂਦ ਹਸਤੀ ਨੂੰ ਕਾਇਮ ਦੈਮ ਰੱਖਣ ਲਈ ਕੋਈ ਯਤਨ ਤਾਂ ਕੀ ਕਰਨਾ ਸੀ। ਪੰਜਾਬੀ ਸੂਬਾ ਬਣਾਉਣ ਦੇ ਖਿਲਾਫ
ਪੰਜਾਬੀ ਬੋਲੀ, ਪੰਜਾਬੀ ਸੂਬਾ ਜਿੰਦਾਬਾਦ ਉੱਤੇ ਵੀ ਪਾਬੰਦੀ, ਤੇ ਸਿੱਖਾਂ ਦੇ ਧਰਮ, ਬੋਲੀ ਅਤੇ ਸੱਭਿਆਚਾਰ ਨੂੰ, ਸਿੱਖਾਂ ਦੀ ਵਿਰਾਸਤ ਨੂੰ, ਸਿੱਖਾਂ ਦੇ ਕੋਲੋਂ ਸਿੱਖੀ ਖੋਹ ਲੈਣ ਦੇ ਲਈ ਜੋ ਅਰਬਾਂ ਖਰਬਾਂ ਰੁਪਈਆ ਪਿਛਲੇ 60-70 ਸਾਲ 'ਚ ਖਰਚਿਆ, ਉਹਦੇ ਵਿੱਚ ਚੱਲਦੇ ਇੱਕ ਦਿਨ ਧਰਮ ਯੁੱਧ ਮੋਰਚਾ ਵੀ ਲੱਗਿਆ। ਧਰਮ ਯੁੱਧ ਮੋਰਚੇ ਦੇ ਬਿਲਕੁਲ ਸ਼ਾਂਤਮਈ ਮੋਰਚੇ ਦੇ ਵਿੱਚ ਇਹਨਾਂ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ, ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ। ਉਪਰੰਤ 1984 ਦੇ ਨਵੰਬਰ ਮਹੀਨੇ ਸਾਰੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ। ਇਸ ਨਸਲਕੁਸ਼ੀ ਦੇ ਦੌਰ ਵਿੱਚ ਗੁਰੂ ਦੇ ਪਿਆਰੇ ਸਿੱਖਾਂ ਨੂੰ ਇਸ ਤੋਂ ਪਰੇ ਹੁਣ ਕੁਝ ਬਚਿਆ ਨਹੀਂ ਸੀ ਕਿ ਉਹ ਆਪਦੇ ਪੁਰਾਤਨ ਇਤਿਹਾਸ ਤੋਂ, ਆਪਦੀ ਬਾਣੀ ਤੋਂ ਪ੍ਰੇਰਨਾ ਲੈ ਕੇ ਮੈਦਾਨ ਵਿੱਚ ਆਉਣ। ਬੇਸ਼ੱਕ ਪਤਾ ਸੀ ਕਿ ਟੱਕਰ ਬਰਾਬਰ ਦੀ ਨਹੀਂ, ਬੇਮੇਚੀ ਟੱਕਰ, ਪਰ ਇਹ ਤਾਂ ਉਹਨਾਂ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੇ ਬਹਾਨੇ ਬਣਾ ਕੇ ਬਚਣਾ ਹੋ, ਜਿਨ੍ਹਾਂ ਨੇ ਕੌਮੀ ਫਰਜ਼ ਨਿਭਾਉਣੇ ਹੋਣ, ਉਹਨਾਂ ਲਈ ਇਹ ਗੱਲਾਂ ਕੋਈ ਅਰਥ ਨਹੀਂ ਰੱਖਦੀਆਂ। ਸੋ ਗੁਰੂ ਦੇ ਪਿਆਰੇ ਸਿੱਖਾਂ ਨੇ ਇਤਿਹਾਸ ਸਿਰਜਿਆ, ਇੱਕ ਸੁਪਰ ਪਾਵਰ ਕਹਾਉਣ ਵਾਲੀ ਇੰਡੀਅਨ ਐਸਟੈਬਲਿਸ਼ਮੈਂਟ, ਭਾਰਤੀ ਹਕੂਮਤ ਨੂੰ, ਭਾਰਤੀ ਨਿਜ਼ਾਮ ਨੂੰ 10-15 ਸਾਲ ਬਿਪਤਾ ਪਾਈ ਰੱਖੀ। ਪ੍ਰਧਾਨ ਮੰਤਰੀ, ਮੁੱਖ ਮੰਤਰੀ, ਹੋਰ ਹਜ਼ਾਰਾਂ ਅਹਿਮ ਅਹੁਦੇਦਾਰ ਇਸ ਜੰਗ ਦੇ ਵਿੱਚ ਇੰਡੀਅਨ ਨਿਜ਼ਾਮ ਦੇ, ਉਹਦੇ ਹੱਥ ਠੋਕੇ। ਪੰਥ ਦੇ ਗਦਾਰ ਸਿੰਘਾਂ ਨੇ ਆਪਦੇ ਫਰਜ਼ ਨਿਭਾਏ, ਔਰ ਇਹ ਸਾਰਾ ਕੁਝ ਜਿਹੜਾ ਹੈ ਇਹ ਕਰਨ ਕਰਾਉਣ ਮੌਕੇ ਉਹਨਾਂ ਨੂੰ ਪਤਾ ਸੀ, ਗੁਰੂ ਦੇ ਪਿਆਰੇ ਸਿੱਖਾਂ ਨੂੰ, ਕਿ ਫਤਿਹ ਦੇਣੀ ਜਾਂ ਨਾ ਦੇਣੀ ਇਹ ਉਸ ਅਕਾਲ ਪੁਰਖ ਦੇ ਹੱਥ ਵਿੱਚ ਹੈ। ਅਸੀਂ ਆਪਦਾ ਫਰਜ਼ ਨਿਭਾਈਏ। ਸੋ ਪੂਰੇ ਦਲੇਰੀ ਨਾਲ, ਪੂਰੀ ਜਾਂਬਾਜ਼ੀ ਨਾਲ, ਪੂਰੀ ਚੜ੍ਹਤ ਨਾਲ, ਪੂਰੀ ਰੜਕ ਨਾਲ ਇਤਿਹਾਸ ਨਿਭਾਇਆ। ਕਈ ਗੁਰਸਿੱਖ ਪਿਆਰੇ ਅੱਜ ਵੀ ਚਰਚਾ ਕਰ ਲੈਂਦੇ ਆ ਵੀ ਬੇਸ਼ੱਕ 1978 ਤੋਂ ਚੱਲੇ ਸੰਘਰਸ਼ ਵਿੱਚ ਹੋਰ ਆਪਾਂ ਬੇਅੰਤ ਸਿੱਖੀ ਦੇ ਵੈਰੀ, ਸਿੱਖਾਂ ਦੇ ਵੈਰੀ, ਖਾਲਸਾਈ ਹੋਂਦ ਹਸਤੀ ਦੇ ਦੁਸ਼ਮਣ, ਸਿੱਖਾਂ ਦੀ ਅਣਖ ਗੈਰਤ ਦੇ ਦੁਸ਼ਮਣ ਜਿੰਨੇ ਮਰਜ਼ੀ ਸੋਧ ਲੈਂਦੇ, ਪਰ ਜੇਕਰ ਮੁਲਕ ਦੀ ਪ੍ਰਧਾਨ ਮੰਤਰੀ ਤੇ ਫੌਜਾਂ ਦਾ ਸੈਨਾਪਤੀ ਜਦੋਂ ਜੰਗ ਲੱਗਦੀ ਹੈ, ਉਦੋਂ ਇੱਕ ਤਾਂ ਦੁਸ਼ਮਣ ਫੌਜ ਦਾ ਰਾਜਾ ਹੁੰਦਾ, ਰਾਜਾ ਜਾਂ ਰਾਣੀ, ਇੱਥੇ ਰਾਣੀ ਸੀ, ਦੂਜਾ ਸੈਨਾਪਤੀ ਹੁੰਦਾ, ਤੀਜਾ ਵਜ਼ੀਰ, ਸੂਬੇਦਾਰ। ਸੋ ਇਸ ਇਤਿਹਾਸ ਵਿੱਚ ਖਾਲਸੇ ਨੇ ਉਹ ਸਾਰਾ ਕੁਝ ਕਰਕੇ ਦੇਖਿਆ। ਇਤਿਹਾਸ ਸਿਰਜ ਦਿੱਤਾ ਗੁਰੂ ਦੇ ਪਿਆਰੇ ਸਿੱਖਾਂ ਨੇ। ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੇ, ਉਹ ਸ਼ਹੀਦ ਤਾਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਵੀ ਹੋ ਹੀ ਜਾਣਾ ਸੀ। ਦੋ ਸਿੰਘਾਂ ਦੀ ਏਡੀ ਵੱਡੀ ਸਟੇਟ ਨੂੰ ਵੰਗਾਰ ਜਾਣਾ ਵੱਡੀ ਗੱਲ ਹੈ, ਸ਼ਹੀਦ ਤਾਂ ਹੋ ਹੀ ਜਾਣਾ। ਇਵੇਂ ਹੀ ਇਸ ਜੰਗ ਵਿੱਚ ਸ਼ਹਾਦਤਾਂ ਦਾ ਇੱਕ ਇਹੋ ਜਿਹਾ ਅੰਮ੍ਰਿਤਮਈ ਚਸ਼ਮਾ ਜਿਹੜਾ ਫੁੱਟਿਆ, ਮਨਾਂ ਮੂੰਹ ਸ਼ਹਾਦਤਾਂ ਹੋਈਆਂ, ਜਿਨ੍ਹਾਂ ਸ਼ਹਾਦਤਾਂ ਦੇ ਉੱਤੇ ਖਾਲਸਾ ਪੰਥ ਨੂੰ ਮਾਣ ਰਹੇਗਾ। ਤੇ ਜਦੋਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਜਿਨ੍ਹਾਂ ਵੇਲਿਆਂ ਦੇ ਵਿੱਚ ਸ਼ਹਾਦਤ ਦੇ ਚਾਅ ਵਿੱਚ ਝੰਡਾ ਗੱਡੀ ਖੜੇ ਸੀ ਨਾ, ਉਹਨਾਂ ਦਿਨਾਂ 'ਚ ਬੜੇ ਹੋਣਗੇ ਜਿਹੜੇ ਆਪਦੇ ਆਪ ਨੂੰ ਬੜੇ ਸਿਆਣੇ, ਬੜੇ ਚਾਤਰ, ਬੜੇ ਆਪਦੇ ਆਪ ਨੂੰ ਵਿਦਵਾਨ ਸਮਝਦੇ ਹੋਣਗੇ ਕਿ ਅਸੀਂ ਤਾਂ ਨਹੀਂ ਇਹੋ ਜਿਹੇ ਪੰਗੇ 'ਚ ਪੈਂਦੇ, ਇਹ ਤਾਂ ਕਮਲੇ ਆ, ਐਵੇਂ ਮਰਨ ਵਾਲਾ ਕੰਮ ਕਰੀ ਜਾਂਦੇ, ਅਸੀਂ ਸਿਆਣੇ ਆ। ਇਹੋ ਜਿਹੇ ਸਿਆਣੇ ਹੁਣ ਵੀ ਬਥੇਰੇ ਸੀ। ਖਾੜਕੂਬਾਦ ਦੇ ਦੌਰਾਨ ਆਖੇ ਜੀ ਅਸੀਂ ਤਾਂ ਪੜ੍ਹਨ ਲਿਖਣ ਵਾਲੇ ਆ ਜੀ, ਅਸੀਂ ਤਾਂ ਜੀ ਦੁਕਾਨਦਾਰ ਆ ਜੀ, ਅਸੀਂ ਤਾਂ ਫਲਾਨੇ ਆ ਜੀ। ਬੇਸ਼ੱਕ ਉਹਨਾਂ ਨੂੰ ਸਮਝਾ ਕੇ ਹਾਲਾਤਾਂ ਨੇ ਬਾਰ-ਬਾਰ ਦੱਸਿਆ ਕਿ ਦਿੱਲੀ ਦੇ ਵਿੱਚ ਜਦੋਂ ਗਲਾਂ 'ਚ ਟਾਇਰ ਪਾਏ ਨੇ, ਉਦੋਂ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਸੰਤ ਭਿੰਡਰਾਂ ਵਾਲਿਆਂ ਦਾ ਹਮੈਤੀ ਹੈਗਾ ਕਿ ਨਹੀਂ, ਇਹ ਦਲ ਖਾਲਸਾ ਦਾ ਹਮੈਤੀ ਆ ਕਿ ਬੱਬਰ ਖਾਲਸਾ ਦਾ, ਇਹ ਫੈਡਰੇਸ਼ਨ ਦਾ ਹਮੈਤੀ ਆ, ਇਹ ਟਕਸਾਲ ਦਾ ਹਮੈਤੀ ਆ ਕਿ ਕਿਸੇ ਦਾ ਵੀ ਹਮੈਤੀ ਨਹੀਂ। ਜਿਹੜੇ ਸਿੱਖਾਂ ਦੇ 1984 ਦੇ ਨਵੰਬਰ ਮਹੀਨੇ ਗਲਾਂ 'ਚ ਟਾਇਰ ਪਾਏ ਗਏ ਨੇ, ਉਹ ਨਾ ਤਾਂ ਬਹੁਤੇ ਧਰਮ ਯੁੱਧ ਮੋਰਚੇ ਦੇ ਹਮੈਤੀ ਸੀ, ਨਾ ਉਹ ਬਹੁਤੇ ਪੰਜਾਬ ਦੇ ਮਸਲਿਆਂ ਨੂੰ ਜਾਣਦੇ ਸੀ। ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ ਇੱਥੇ ਇੰਦਰਾ ਗਾਂਧੀ ਦੇ ਗਨਮੈਨ ਲੱਗੇ ਆ, ਬੇਅੰਤ ਸਿੰਘ ਤੇ ਸਤਵੰਤ ਸਿੰਘ।
ਪਰ ਉਹਨਾਂ ਨੂੰ ਕਤਲ ਕਰਨ ਵਾਲਿਆਂ ਨੇ ਇੱਕੋ ਗੱਲ ਦੇਖੀ ਕਿ ਸਿੱਖ ਨੇ, ਜੇ ਸਿੱਖ ਆ ਤਾਂ ਮਾਰ ਦਿਓ, ਜੇ ਸਿੱਖ ਆ ਤਾਂ ਬੇਪਤ ਕਰ ਦਿਓ, ਜੇ ਸਿੱਖ ਆ ਤਾਂ ਜਲੀਲ ਕਰ ਦਿਓ, ਗੁਰਦੁਆਰਾ ਲਾ ਦਿਓ ਅੱਗ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ। ਹੁਣ ਅਸੀਂ ਉਹਨਾਂ ਵਰਗੇ ਨਹੀਂ ਹੈ, ਅਸੀਂ ਨਹੀਂ ਹੈਗੇ ਉਹਨਾਂ ਵਰਗੇ। ਅਸੀਂ ਨਾ ਕਿਸੇ ਮੰਦਰ ਨੂੰ, ਨਾ ਕਿਸੇ ਹਿੰਦੂ ਗ੍ਰੰਥ ਨੂੰ, ਨਾ ਕਿਸੇ ਹਿੰਦੂ ਧੀ ਭੈਣ ਨੂੰ, ਤੇ ਨਾ ਕਿਸੇ ਇਨੋਸੈਂਟ ਮਾਸੂਮ ਬੇਦੋਸ਼ੇ ਹਿੰਦੂ ਨੂੰ ਉਹਨੂੰ ਟਾਰਗੇਟ ਨਹੀਂ ਕੀਤਾ। ਪੰਜਾਬ ਦੇ ਵਿੱਚੋਂ ਸੂਰਮੇ ਉੱਠੇ, ਭਾਈ ਜਿੰਦੇ ਸੁੱਖੇ ਵਰਗੇ ਜਾਂ ਹੋਰ, ਉਹਨਾਂ ਨੇ ਉਹ ਲੱਭੇ ਜਿਨ੍ਹਾਂ ਨੇ ਇਸ ਜ਼ੁਲਮ ਦੇ ਵਿੱਚ ਚੌਧਰਪੁਣਾ ਕੀਤਾ, ਕੋਈ ਬੇਦੋਸ਼ਾ ਨਹੀਂ ਮਾਰਿਆ। ਸੋ ਸਿੱਖਾਂ ਦੇ ਸਾਡੇ ਇਸ ਇਤਿਹਾਸ ਦੇ ਵਿੱਚ ਜਿਹੜੇ ਆਪਦੇ ਆਪ ਨੂੰ ਸਿਆਣੇ ਸਮਝਣ ਵਾਲੇ ਸੀ, ਜਾਂ ਜਿਹੜੇ ਅੱਜ ਵੀ ਆਪਦੇ ਆਪ ਨੂੰ ਬੜੇ ਸਿਆਣੇ ਸਮਝਦੇ ਆ ਵੀ ਆਪਾਂ ਤਾਂ ਕੋਈ ਪੰਗੇ ਵਾਲਾ ਕੰਮ ਨਹੀਂ ਕਰਦੇ, ਭਾਈ ਜੇਕਰ ਸਿੱਖਾਂ ਨੇ ਅਣਖ, ਗੈਰਤ, ਖੁਦ ਮੁਖਤਿਆਰੀ, ਚੜ੍ਹਤ ਨਾਲ, ਰੜਕ ਨਾਲ ਜਿਉਣਾ ਛੱਡ ਦਿੱਤਾ, ਜੇ ਅਧੀਨਗੀ ਮੰਨਣ ਵਾਲਾ ਮਾਹੌਲ ਪੈਦਾ ਕਰ ਲਿਆ, ਤਾਂ ਜਿਸ ਦੁਸ਼ਮਣ ਨਾਲ ਤੁਹਾਡਾ ਵਾਹ ਪਿਆ ਹੋਇਆ, ਉਹ ਪਿਛਲੀਆਂ 5 ਸਦੀਆਂ ਤੋਂ ਬੜਾ ਔਖਾ, ਪਿਛਲੀਆਂ 5 ਸਦੀਆਂ ਤੋਂ, ਜਿਸ ਦਿਨ ਤੋਂ ਬਾਬੇ ਨਾਨਕ ਨੇ ਜਨੇਊ ਤੋਂ ਇਨਕਾਰ ਕੀਤਾ ਸੀ, ਉਸ ਦਿਨ ਤੋਂ ਬੜਾ ਔਖਾ ਸਿੱਖਾਂ। ਤੁਸੀਂ ਸਾਰੇ ਮੇਰਾ ਸ਼ਿਕਾਰ ਸੀ, ਬ੍ਰਾਹਮਣ ਕਹਿੰਦਾ, ਬ੍ਰਾਹਮਣਵਾਦ ਕਹਿੰਦਾ ਤੁਸੀਂ ਮੇਰਾ ਸ਼ਿਕਾਰ ਸੀ, ਤੁਸੀਂ ਗੁਰੂ ਸਾਹਿਬਾਨ ਦੇ ਮਗਰ ਲੱਗ ਕੇ ਮੇਰੇ ਜਾੜ ਹੇਠਾਂ ਨਿਕਲ ਕੇ ਗਏ, ਤੇ ਜਾੜ ਹੇਠੋਂ ਨਿਕਲੇ ਬੰਦੇ ਜਦੋਂ ਉਹਦੇ ਕਿਤੇ ਰੱਬ ਸਬਬੀ ਕਾਬੂ ਆ ਗਏ ਤਾਂ ਉਹ ਬਹੁਤ ਬੁਰਾ ਹਾਲ ਕਰੂ। ਇਸੇ ਕਰਕੇ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, जब जे गहे विप्रन की रीत, मैं ना करूं इनकी प्रति। सो विप्रन की रीत, ब्राह्मणवाद, हिंदू साम्राज दे गोगे गौणे, अंग्रेजां वेले भी एक बरका जिहा छाप के दिता जांदा सी, ਉਹ ਆ ਕੇ ਲੋਕਾਂ ਦੇ ਵਿਚਾਲੇ अंग्रेजी राज की नियामतें, कि अंग्रेजां दे राज विच मौजां बड़ीਆਂ ने, ਇਹ ਵਰਕਾ ਪੜ੍ਹ ਕੇ ਸੁਣਾਉਂਦੇ ਹੁੰਦੇ। ਹੁਣ ਵੀ ਬੜੇ ਨੇ ਇਹੋ ਜਿਹੇ, ਕਈਆਂ ਦੀਆਂ ਪੱਗਾਂ ਦਾੜੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਜੀ ਸਾਰਾ ਕੰਠ ਆ। ਤੇ ਜਦੋਂ ਆਉਂਦੀ ਆ ਗੱਲ ਰਾਜ ਦੇ ਸਿੱਖ ਸੰਕਲਪ ਦੀ, ਕਨਸੈਪਟ ਆਫ ਸਿੱਖ ਸਟੇਟ, ਖਾਲਸਾਈ ਖੁਦ ਮੁਖਤਿਆਰੀ ਦੀ ਜਦੋਂ ਗੱਲ ਆਉਂਦੀ, ਉਦੋਂ ਆਲੇ ਟਾਲੇ, ਝੂਠ ਤਪਾਨ, ਸੱਚ ਝੂਠ, ਉਹ ਸਾਰਾ ਰਲਾ ਮਿਲਾ ਕੇ ਸਾਬਤ ਕਰਨ ਬਹਿ ਜਾਂਦੇ ਆ ਕਿ ਸਿੱਖਾਂ ਨੂੰ ਰਾਜ ਨਹੀਂ ਚਾਹੀਦਾ। ਜੇ ਸਿੱਖਾਂ ਨੇ ਰਾਜ ਭਾਗ ਨਾ ਲਿਆ, ਸਰਦਾਰ ਕਪੂਰ ਸਿੰਘ ਵੀ ਕਹਿੰਦੇ ਰਹੇ ਆ, ਭਰਪੂਰ ਸਿੰਘ ਜੀ ਬਲਬੀਰ ਸਾਡੀ ਕੌਮ ਦੇ ਬੜੇ ਵੱਡੇ ਨਾਂ ਆ ਇਸ ਖੇਤਰ ਦੇ ਵਿੱਚ, ਸਾਰਿਆਂ ਨੇ ਇਹੀ ਗੱਲ ਕਹੀ ਹੈ ਕਿ ਜੇ ਸਿੱਖਾਂ ਨੇ ਰਾਜ ਭਾਗ ਨਾ ਲਿਆ, ਸਿੱਖਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਬ੍ਰਾਹਮਣਵਾਦੀਆਂ ਦੇ, ਹਿੰਦੂਆਂ ਦੇ ਦਰਾਂ ਦੇ ਉੱਤੇ ਦਰਬਾਨ ਬਣ ਕੇ ਖੜਨਗੀਆਂ, ਟੈਕਸੀ ਡਰਾਈਵਰ ਹੋਣਗੀਆਂ, ਜਾਂ ਹੋਰ ਹਕੀਰ ਕਿਸਮ ਦੇ ਨੀਵੇਂ ਦਰਜੇ ਦੇ ਕੰਮ ਕਰਨ ਲਈ ਮਜਬੂਰ ਹੋ ਜਾਣਗੇ। ਤੇ ਦੁਸ਼ਮਣ ਦੀ ਇਹੀ ਚਾਲ ਹੈ ਕਿ ਇਹਨਾਂ ਦੀ ਠੁੱਕ ਤੋੜਨੀ, ਇਹਨਾਂ ਦਾ ਸਿਦਕ ਤੋੜਨਾ, ਇਹਨਾਂ ਦੀ ਰੜਕ ਤੋੜਨੀ, ਇਹਨਾਂ ਤੋਂ ਨੀਵੀਂ ਪਵਾਉਣੀ ਹੈ, ਇਹਨਾਂ ਤੋਂ ਈਨ ਬਣਵਾਉਣੀ ਹੈ, ਇਹਨਾਂ ਨੂੰ ਕਿਸੇ ਪਾਸੇ ਇਹੋ ਜਿਹੇ ਥਾਂ ਤੇ ਇਹਨਾਂ ਦੀ ਝੋਲੀ ਕੋਈ ਜਿੱਤ ਨਹੀਂ ਪੈਣ ਦੇਣੀ, ਇਹਨਾਂ ਨੂੰ ਹਰਾਉਣਾ, ਇਹਨਾਂ ਨੂੰ ਝੁਕਾਉਣਾ, ਇਹਨਾਂ ਨੂੰ ਲਿਫਾਉਣਾ, ਇਹਨਾਂ ਨੂੰ ਮਕਾਉਣਾ। ਪਰ ਸਾਡੀ ਕੌਮ ਨੂੰ ਜਿੱਥੇ ਗੁਰੂ ਪਾਤਸ਼ਾਹ ਨੇ ਬੇਕਾਰ, ਨੀਵੀਂ ਪਾਉਣ ਵਾਲੇ, ਗਦਾਰੀਆਂ ਕਰਨ ਵਾਲੇ ਇਹੋ ਜਿਹੇ ਬਥੇਰੇ ਬਖਸ਼ੇ ਹਨ। ਸਾਨੂੰ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਵਰਗੇ ਵੀ ਬਥੇਰੇ ਬਖਸ਼ੇ। ਪ੍ਰੇਰਨਾ ਮਿਲਦੀ ਆ ਜਦੋਂ ਛੋਟੇ ਸਾਹਿਬਜ਼ਾਦੇ ਸੂਬਾ ਸਰਹੰਦ ਦੀ ਕਚਹਿਰੀ 'ਚ ਖੜੇ, ਤੇ ਉਹਨੇ ਆਖਿਆ ਵੀ ਜੇ ਤੁਹਾਨੂੰ ਛੱਡ ਦਈਏ ਫਿਰ ਕੀ ਕਰੋਗੇ? ਉਹ ਕਹਿੰਦੇ ਪਹਿਲੀ ਗੱਲ ਤਾਂ ਸਾਹਿਬਜ਼ਾਦੇ ਕਹਿੰਦੇ ਸਾਨੂੰ ਯਕੀਨ ਹੀ ਨਹੀਂ ਹੈਗਾ ਜੇ ਸਾਨੂੰ ਛੱਡ ਦਿਓ, ਪਰ ਜੇ ਛੱਡ ਹੀ ਦਿਓ
जंगलों च जावांगे, सिंह इकट्ठे करांगे, हथियार ते घोड़े जोड़ांगे, तुहाडे नाल लड़ना। हुण ये जिहड़ा जज्बा, जिहड़ा ये कौम दा सिर नीवा नहीं होण देना, ये जिहड़ी कौम प्रस्ती दी भावना, ये साडे सूबा सरहंद दी कचहरी विच छोटे साहिबजादियां ने दुश्मन नूं जदों कहा ना कि सिर तां कलम किया जा सकदा, जान तां वारी जा सकदी, पर हिंदू मुसलमान बनना, दीन कबूल नहीं कर सकते। ना खालसे ने मुगल हुकूमत के जुल्मां के सामने दीन कबूलिया सी, ना हिंदू हुकूमत के सामने खालसे ने हिंदू होना कबूल करना। हाँ, जेड़े अहुदियां दे लालची, कोठियां कारां दे लालची, वो बथेरे हुंदे आ, वो जो मर्जी मौजा लुट सकते आ ते खालसे की गुलामी के सफर नूं लम्मा कर सकते आ, खालसे की आज़ादी के सफर दे विच रोड़े पा सकते आ। पर जदों इतिहास कौम का होना, उहदे विच जेकर बाबा बूटा सिंह ते बाबा गरजा सिंह दे वारसां दा ही होना, भाई जिंदे सुखे वर्गियां दा होना, भाई बेअंत सिंह, सतवंत सिंह, भाई केहर सिंह ते भाई सुखविंदर सिंह संघा, बाबा गुरचरण सिंह मानो चाहल, बेअंत किड्डी वड्डी लिस्ट, ये सारियां शहादतां ते अज भी वो सूरमे जिहड़े दुश्मन की कैद विच ने, उन्हां सारियां दे उत्ते उस अकाल पुरख वाहिगुरू की बख्शिश है। जदों CIA स्टाफ दे विच बिल्कुल अल्फ नगन करके चड्डे पाड़े जा रहे हुंदे है, जदों जलील किया जा रहा हुंदा ते जलील करन वाले कहंदे असीं सिखां दे मुंडे आ, उस वेले गुरु का प्यारा सिख जदों पूरे जज्बे नाल अड़िया हुंदा कि नहीं दसनी कोई गल जिहड़ी ये पुछदे आ, बेशक जान चली जावे, वो सारे दे सारे की हुंदा की है जी, जेकर दस देवे कि फलाने बंदे कोले रात कट्टी सी, फलाने बंदे कोले असला पिया, नहीं दसदे, मरना मंजूर कर लेंदे। इहो जिहे सूरबीर योधे सच्चे पातशाह की किरपा दे नाल साडी कौम की झोली पै, जिन्हां ने खालसाई खुद मुख्तियारी का झंडा बुलंद करी रखिया ते दुनिया भर दे विच अज कई पुछ लेंदे आ जी इन्ना कुछ होया 1978 तो बाद की बनया, कुछ मिलिया तां है नहीं। ते मेरा ये विचार हुंदा कि सानू पहला सारी दुनिया च इंडियन जां हिंदू मन्निया जांदा, ये तां हिंदू ही ने, ते भारत दे विच सानू गाल कड्ढी जांदी रही आ भी ये केसां वाले हिंदू ने, केसाधारी हिंदू। पर 1984 तो बाद सारी दुनिया नू पता कि ये तां ओह कौम आ जिन्हों इंडियन हिंदू साम्राज आ जिहड़ा वो मलिया मेट करना चाहुंदा, ते ये अड़े हुए ने कि असीं आपदी होंद हस्ती लई, आपदे आज़ाद खुद मुख्तियार खिते लई, खालसा राज लई, खालिस्तान लई लड़ना है। सो इहो जिहे माहौल विच अज जदों बाबा बूटा सिंह ते बाबा गरजा सिंह वर्गियां नूं चेते कर रहे हैं, उत्थे नाल दी नाल उन्हां नूं भी उस बिरती नूं भी चेते करन दी लोड़ आ जिहड़ी सानूं कराहे पा सकदी। वो बिरती की है? वो आ लाई लग पुणा। सच सच ने जां सच्चे बंदे ने रौला पा के नहीं दसना हुंदा कि सच इधर आ, सच दी आपदी ताकत ही हुंदी है। कहते कोई शिकारी सीगा, उन्हें शिकारी ने चाल लाउणा, जानवर फस जाने, उन्हें बेच देने, फड़ के मार देने। एक दिन उन्हां सारे जानवरों का जिहड़ा मुखी सी, सियाणा सी, उन्हें कहा कि इदां तां आपां सारे मारे जावांगे। वो कहते सानूं कोई समझ ही नहीं लगती, जो चोगा पाया हुंदा, चाल ते लाया हुंदा ते असीं जाके फस जाने। वो कहना चलो मैं तुहानूं एक गल दस, सारे जने मेरे मगर मगर बोलियो, तुहानूं मंत्र चेते करा दिंदे आ। बोलो, शिकारी आएगा, जाल फैलाएगा, चोगा पाएगा, पर आपा नहीं फसना। वो कहते जी ठीक है।
शिकारी आएगा, जाल फैलाएगा, चोग खिलाएगा खिलारेगा, पर आपा नहीं फसना। हुण गल तां इस हिसाब नाल सी ना भी जदों ये बार बार गाउणगे इन्हां नूं चेते हो जू, ते जदों देखणगे कि सामने शिकारी ने जाल फैलाता है, चोगा पाता है, ते आपां फसना नहीं, भी नहीं जाणगे। पर जदों शिकारी आया ते नाले तां गाउंदे आ, ये गाउंदे होए उधर नूं आ रहे आ, कहंदे शिकारी आएगा, चोगा जाल फैलाएगा, चोग खिलारेगा, आपां नहीं फसना, नाले ठा ठा फसी जांदे। इदां दा ही तोता रटन अपने बंदियां ने भी कईयां ने, नाले कही जांदे आ ਭਾਰਤ ਵਿੱਚ ਸਿੱਖੀ ਅਤੇ ਸਿੱਖਾਂ ਦਾ ਬਚਣਾ ਮੁਸ਼ਕਲ ਹੈ, ਤੇ ਨਾਲੇ ਉਹ ਸਾਰੇ ਕੰਮ ਕਰਦੇ ਆ ਜਿਹਦੇ ਨਾਲ ਭਾਰਤ ਮਾਤਾ ਕੀ ਜੈ, ਮੇਰਾ ਦੇਸ਼ ਮਹਾਨ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਜਿੱਥੇ ਮੈਂ ਉਹਨਾਂ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਦੇ ਕਦਮ ਚਿੰਨ੍ਹਾਂ ਤੇ ਚੱਲਣ ਵਾਲੇ ਸੂਰਬੀਰ ਯੋਧਿਆਂ ਨੂੰ ਸਲਾਮ ਕਰਦਾ ਸਾਰੀ ਕੌਮ ਦੇ ਵੱਲੋਂ, ਉੱਥੇ ਨਾਲ ਦੀ ਨਾਲ ਮੈਂ ਆਪਦੀ ਕੌਮ ਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਸੂਝਵਾਨ ਬਣੀਏ, ਸਿਆਣੇ ਬਣੀਏ, ਪੰਥ ਅਤੇ ਕੌਮ ਦੇ ਹੱਕਾਂ ਲਈ ਲੜਨ ਵਾਲਿਆਂ ਦੀ ਪਛਾਣ ਕਰੀਏ, ਉਸ ਰਾਹ ਤੇ ਚੱਲੀਏ। ਜੇ ਨਹੀਂ ਚੱਲ ਸਕਦੇ ਤਾਂ ਘੱਟੋ ਘੱਟ ਉਹਨਾਂ ਦੀ ਮੁਖਾਲਫਤ ਬੰਦ ਕਰੀਏ, ਤੇ ਉਸ ਰਾਹ ਤੇ ਨਾ ਚੱਲੀਏ ਤੇ ਉਸ ਰਾਹ ਦੇ ਜਿਹੜਾ ਰਾਹ ਸਾਡੀ ਖੁਆਰੀ ਦਾ, ਜਿਹੜਾ ਸਾਡੀ ਗੁਲਾਮੀ ਪੱਕੀ ਕਰਦਾ, ਉਸ ਰਾਹ ਤੋਂ ਬਚੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਭਾਸ਼ਣਯੋਗ ਹੈ। ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।